ਅੱਛਾ ਇਦਾਂ ਦੇ ਬੰਦੇ ਨੂੰ ਪਤਾ ਕਿਉਂ ਖੜਾ ਲੈਂਦੇ? ਉਹ ਕਹਿੰਦੇ ਯਾਰ ਇਹਨੂੰ ਖੜਾ ਲਓ, ਫਿਰ ਇੱਕ ਰੋਂਦਾ ਇੱਕੋ ਸਾਈਡ ਚਲ ਜਾਂਦਾ। ਧੋਬੀ ਘਾਟ 'ਚ ਮੈਚ ਖੇਲਿਆ ਕਦੀ? ਹੈ ਧੋਬੀ ਘਾਟ ਗਰੁੱਪ ਮੈਂ ਦਰਜੀ ਘਾਟ 'ਚ ਵੀ ਖੇਲਿਆ। ਮਾਫੀ ਦੇ ਦੇ, ਤੂੰ ਆਉਂਦਾ ਹੀ ਆਇਆ ਸੀਗਾ ਜਦੋਂ ਖੁਸਰਾ ਲਾਂਭਾ ਲੈ ਕੇ ਆਉਂਦਾ ਵੀ ਇਹਨੇ ਮਾਰਿਆ ਉਹਨੂੰ। ਸ਼ਕੀਰ ਮਨ ਬਾਲਿੰਗ ਕਰਾਉਣ ਆਉਂਦਾ। अस्सलाम वालेकुम जी नाज़रीन, टी टाइम में खुश आमदीद जी। कैसे हैं आप सब? माशाअल्लाह। देखिया तुसीं अज असीं बाहर लैन दा साठा इदां दा ही सैट आ, असीं चुक के जिथे मर्जी लै जीदा। नहीं अंदर सैट दा थोड़ा जिहा ना मतलब हुण को थोड़ा चेंज कर रहे असीं सिस्टम, तो फिर बाहर पिया सी। मैं कहा हुण की करिए, चलो बाहर ला लैंदे आ। इदां कदी बाहर बह गए कदी अंदर बह गए, ठीक है ना। तो नाज़रीन सब तो पहले जनाब उदन असीं गल कर रहे सी शराब की। ਉਹ ਮੈਨੂੰ ਇਹ ਸੀ ਕਿ ਯਾਰ ਕਿਉਂਕਿ ਖੁੱਲੀ ਪੀ ਜਾਂਦੇ ਨੇ ਸਾਰੇ, ਤੇ ਮੈਂ ਕਿਹਾ ਪਤਾ ਨਹੀਂ ਕੋਈ ਰੋਕਣ ਟੋਕਣ ਵਾਲਾ ਕੋਈ ਨਹੀਂ। ਲੇਕਿਨ ਭੈਣ ਮੈਨੂੰ ਪਤਾ ਲੱਗਾ ਕਿ ਭੈਣ ਤਕਰੀਬਨ ਕ੍ਰਿਸਚਨ ਧਰਮ, ਹਿੰਦੂ ਧਰਮ, ਸਿੱਖ ਧਰਮ, ਤੁਸੀਂ ਦੱਸਿਆ ਕਿ ਸਾਰੇ ਦੇ ਵਿੱਚ ਹੀ ਮਨਾ ਵਾ ਹੈ। ਹਾਂਜੀ ਇਸ ਤਰ੍ਹਾਂ ਤੇ ਫਿਰ ਇਹ ਤਾਂ ਬਹੁਤ ਅੱਛੀ ਗੱਲ ਆ, ਠੀਕ ਹੈ ਨਾ। ਤੇ ਜਿਨ੍ਹਾਂ ਨੇ ਮੈਨੂੰ ਕਿਹਾ ਉਹਨਾਂ ਦਾ ਬਹੁਤ ਸ਼ੁਕਰੀਆ, ਲਵ ਯੂ। ਉਹਨਾਂ ਨੇ ਬੜੇ ਪਿਆਰ ਨਾਲ ਉਹਨਾਂ ਨੇ ਸਮਝਾਇਆ, ਤੇ ਸਰ ਥੈਂਕ ਯੂ। ਮਦਰਸਰ ਸਾਹਿਬ ਕੀ ਹਾਲ ਚਾਲ ਆ? ਮਦਰਸਰ ਸਾਹਿਬ ਨੇ ਇੱਕ ਦਿਹਾੜੀ ਲਾਈ ਹੈ ਬਹੁਤ ਅੱਛੀ ਕੱਲ। ਅਸੀਂ ਬਾਹਰ ਕੀ ਲੋਕਾਂ ਨੂੰ ਕਹਿਣਾ ਸਾਡੇ ਆਪਣੇ ਨਹੀਂ ਹਟਣ ਦੇ। ਜੀਓ 10 ਫੁੱਟ ਬਾਹਰ ਆਏ ਆ ਤੇ ਤਬਾ ਚੇਂਜ ਹੋ ਗਈ। ਪਤਾ ਚੇਨ ਹੋਣ ਦੇ ਪਿੱਛੇ ਕੁਝ ਵਜੂਹਾਤ ਹੁੰਦੀਆਂ ਨੇ। ਹਾਏ ਉਹ ਤੁਸੀਂ ਸਾਨੂੰ ਮੂੰਹ ਲਾਓ, ਪੁੱਛੋ ਸਾਨੂੰ ਕੀ ਗੱਲ ਹੈ। ਤੈਨੂੰ ਅਸੀਂ ਮੂੰਹ ਲਾਈਏ? ਉਹ ਤੈਨੂੰ ਉਹ ਨਹੀਂ ਮੂੰਹ ਲਾਉਂਦਾ ਜਿਹਨੂੰ ਇਜਾਜ਼ਤ ਆ। ਤੈਨੂੰ ਤੇ ਉਹ ਨਹੀਂ ਮੂੰਹ ਲਾਉਂਦਾ ਜਿਹਦਾ ਸਕੇ ਭਰਾ ਨੂੰ ਵੀ ਪਤਾ ਲੱਗ ਜਾਏ ਕਿ ਇਹਨੇ ਮੂੰਹ ਲਾਇਆ ਤੇ ਉਹ ਗੁੱਸਾ ਨਹੀਂ ਕਰਦਾ। ਜਿਹਦਾ ਹੱਕ ਬਣਦਾ ਯਾਨੀ ਕਿ ਹੱਕ ਨਹੀਂ, ਹੱਕ। ਅੱਛਾ ਜੀ ਮੁਦੱਸਰ ਇੱਧਰ ਹੀ ਪੁੱਛ ਲਈ ਹੁਣ ਤੁਸੀਂ ਕੀ ਗੱਲ ਆ, ਟੈਨਸ਼ਨ ਚ ਕਿਉਂ ਆ? ਦਿਹਾੜੀ ਲੱਗੀ ਤਾਂ ਰਹੀ ਸੀ ਉਹ। ਹਾਏ ਕਿੱਦਾਂ ਦਿਹਾੜੀ ਲੱਗੀ? ਭੈਣ ਉਹਨੇ ਇੱਕ ਮਾਸੂਮ ਚੋ ਲਿਆ। ਨਹੀਂ ਉਹ ਉਹਦੇ ਨਾਲ ਮੇਰੀ ਡੀਲ ਹੋਈ ਸੀ ਪਹਿਲੇ ਸਾਜੀ। ਮੈਂ ਇੱਥੋਂ ਗਿਆ ਮੈਂ ਭਲਾ ਕੀ ਹੋਇਆ। ਇਹ ਭੈਣ ਗਏ ਨੇ ਕਾੜੇ, ਹਾਂਜੀ। ਉੱਥੇ ਕਿਸੇ ਦਾ YouTube ਚੈਨਲ ਸੀ, ਬੱਚੇ ਦਾ ਵਿਚਾਰਾ ਮਾਸੂਮ ਜਿਹਾ ਸੀ। ਉਹਨੇ ਮਹਿੰਗੀਆਂ ਮਾਈਕ ਤੇ ਗਿੰਬਲ ਤੇ ਚੀਜ਼ਾਂ ਮੰਗਾਈਆਂ ਸੀ। ਉਹਦੇ ਵਿਚਾਰੇ ਦਾ ਉਹਨੇ ਕਿਹਾ ਜੀ ਮੇਰੇ ਪੇਪਰ ਆ ਤੇ ਮੈਂ ਵੇਚਣਾ ਵਾ। ਉਹਨੂੰ ਲੁੱਟ ਕੇ ਮਾਸੂਮ ਦੇ ਬੱਚੇ ਨੂੰ ਆ ਗਿਆ। ਓਏ ਵਿਹਲੇ ਸਿਰ ਵਾਲਿਆ, ਓਏ ਨੰਗੀ ਸ਼ਖਸੀਅਤ ਵਾਲਿਆ, ਓਏ ਤੈਨੂੰ ਸ਼ਰਮ ਨਾ ਆਈ ਉਹ ਬੱਚਿਆਂ ਤੇ ਜ਼ੁਲਮ ਕਰਨਾ? ਯਾਰ ਬਾਰੇ ਦੀਆਂ ਚੀਜ਼ਾਂ ਉਸਤਾਦ ਜੀ ਉਹਦੇ ਸਾਹਮਣੇ ਉਹਦੇ ਕੋਲ ਲੈ ਕੇ ਆਏ ਆ। ਕਿੰਨੇ ਪੈਸੇ ਦਿੱਤੇ? ਕਿੰਨੇ ਪੈਸੇ ਦਿੱਤੇ? ਅੱਛਾ ਉਹ ਨਾ ਉਹਦੇ ਨਾਲ ਮੇਰੀ ਉਹਨੇ ਲਾਈ ਐਡ 85,000 ਦੀ। ਹਾਏ ਮੈਂ ਕਿਹਾ ਯਾਰ ਮੈਂ ਨਾ ਫਾਈਨਲੀ 10ਵੇਂ ਫੈਸਲਾ ਵਾ ਹੋਣਾ ਵਾ, ਕਿੰਨੇ ਦੀ ਤੂੰ ਦੇਗਾ? ਉਹ ਵੀ ਪਠਾਨ ਟੈਪ ਹੀ ਸੀਗਾ, ਕਹਿੰਦਾ ਤੁਹਾਨੂੰ 60 ਦੀ ਫਾਈਨਲ ਦੇ ਦਾਂਗਾ। ਲਾ 85 ਦੀ ਲਾ ਕੇ। ਅੱਛਾ ਮੈਂ ਕਿਹਾ ਯਾਰ ਤੂੰ 85 ਦੀ ਦੇਣੀ ਨਾ। ਮੈਂ ਕਿਹਾ ਫੈਸਲਾ ਵਾ ਹੋਣਾ ਮੈਂ 10 ਕਰਾਇਆ। ਕੀ ਸੀ? 2 ਮਾਈਕ ਸੀ ਉਹਦੇ? 2 DJI ਦੇ ਮਾਈਕ ਸੀ, ਇੱਕ ਗਿੰਬਲ ਸੀ। ਗਿੰਬਲ ਕਿਹੜੀ? DJI ਦੀ ਨਹੀਂ ਮੋਬਾਈਲ ਦੀ, ਕੈਮਰੇ ਦੀ? ਆਈਫੋਨ ਦੀ ਗਿੰਬਲ ਆ, ਬੜੀ ਅੱਛੀ। ਹਾਂ ਅੱਛਾ, ਉਹ DJI ਦੀ। ਹਾਂ DJI। ਹਾਂ ਯਾਨੀ ਦੋਵੇਂ ਚੀਜ਼ਾਂ ਅੱਛਾ ਲੱਖ ਰੁਪਏ ਦੀਆਂ ਹੋ ਗਈਆਂ ਨਵੀਆਂ ਹੁਣ ਤੇ। ਨਵੀਆਂ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਯਾਰ ਕਿੰਨੇ ਫਾਈਨਲ? ਕਹਿੰਦਾ ਜਦੋਂ ਮੈਂ ਉੱਥੇ ਗਿਆ ਮੈਂ ਉਹਨਾਂ ਨੂੰ ਜਾਣ ਤੋਂ ਪਹਿਲੇ ਆਪਣਾ ਇੱਕ ਲਿੰਕ ਸੈਂਡ ਕਰਤਾ ਸ਼ੋਅ ਦਾ। ਮੈਂ ਕਿਹਾ ਮੈਂ ਆਵਾਂ। ਹਾਏ ਲੈ ਅਬ ਮੈਂ ਆ ਵਾਹ ਜਾਨੀ ਮੈਂ ਉਸਤਾਦ ਜੀ ਨੇ ਜਿਹੜੀ ਮੇਰੀ ਵੀਡੀਓ ਨਹੀਂ ਬਣਾਈ ਚੈਨਲ ਦੀ, ਮੈਂ ਉਹਨਾਂ ਨੂੰ ਸੈਂਡ ਕਰਤੀ। ਮੈਂ ਕਿਹਾ ਯਾਰ ਮੈਂ ਸ਼ਾਇਦ ਮੈਨੂੰ ਜਾਣਦਾ ਹੋਵੇ, ਮੈਂ ਨਾ ਆ। ਕਹਿੰਦਾ अच्छा। ਉਹਨੇ ਮੇਰੀ वीडियो देखी तो मैं कहना भाई आपका तो चैनल बहुत अच्छा ग्रो कर रहा है, आप तो बहुत अच्छे बड़े अच्छे आर्टिस्ट के साथ काम कर रहे हो, आप तो सजाजा नहीं टीम का हिस्सा। मैं कहा जी जी। तो कहता आपने मुझे पहले नहीं बताया, जो मैं लाइव देखा ना एक दो कजन उन्हें कट्ठिया कर लिया उत्थे सैल्फी बांधने वास्ते। मैं कहा चलो ਹੁਣ ਮੈਂ ਉਹਨੂੰ ਮੈਂ ਕਿਹਾ ਬਾਈ ਮੈਂ ਕੈਸ਼ ਨਹੀਂ ਲੈ ਕੇ ਆਇਆ, ਮੈਨੂੰ ਕੀ ਪਤਾ ਸੀ ਚਪੇੜਾਂ ਨਾ ਮਾਰ ਦੇ। ਹਾਂ ਨਹੀਂ ਸਹੀ ਗੱਲ ਆ, ਉਹ ਤੇ ਮਤਲਬ ਪੈਸੇ ਵੀ ਖੋਲ ਵੇ, ਚੀਜ਼ਾਂ ਵੀ ਨਾ ਦੇਵੇ, ਕਿਰਾਇਆ ਵੀ ਨਾ ਦੇਵੇ ਵਾਪਸੀ ਦੇ। ਉਹ ਹੈ ਮੰਮੀ ਡੈਡੀ ਜਿਹਾ ਸੀ, ਉਹਨੂੰ ਮੈਂ ਕਹਿ ਰਿਹਾ ਤੂੰ ਕਾੜੇ ਨਾ ਅੱਡੇ 'ਚ ਆ ਜਾ ਤੇ ਮੈਂ ਤੈਨੂੰ ਉੱਥੋਂ ਰਿਸੀਵ ਕਰ ਲੈਣਾ, ਉੱਥੋਂ ਮੈਂ ਤੈਨੂੰ ਚੀਜ਼ ਚੈੱਕ ਕਰਕੇ ਪੈਸੇ ਦੇ ਕੇ ਤੇ ਮੈਂ ਆ ਜਾਵਾਂਗਾ। ਮੰਮੀ ਡੈਡੀ ਬਹੁਤ ਨੇ ਕੰਮ, ਹਾਂਜੀ ਬੜੇ ਅੱਛੇ ਨੇ, ਐਨਕ ਲਾ ਕੇ अच्छा सूट पा के। सर मैं माशाल्लाह। सर आप मनोहर की कह रहे हैं क्या है, क्या आपके पास है? मदद के साथ
ਇਹ ਇੰਜ ਦੇ ਨੇ। ਮੇਰੀ ਉਹਨਾਂ ਨੂੰ 55 ਚ ਡੀਲ ਹੋ ਗਈ। ਮੈਂ ਕਿਹਾ ਤੁਹਾਨੂੰ ਮੈਂ ਸੈਂਡ ਕਰਦਾ। ਮੈਂ ਜਦੋਂ ਆਪਣਾ ਅਕਾਊਂਟ ਦੇਖਿਆ ਮੇਰੇ ਕੋਲ 49,000 ਰੁਪਏ ਸੀ। ਅੱਛਾ ਤੇਰੀ 55 ਚ ਡੀਲ ਹੋ ਗਈ ਸੀ। 55 ਚ ਡਨ ਹੋ ਗਿਆ। ਅੱਛਾ ਤੇ ਗੱਲ ਦਾ ਪਤਾ ਲਿਆ ਤਾਜੀ ਨੇ ਐਕਟ ਕੀਤਾ ਵੀ ਅਸੀਂ ਪਿਸਤੌਲ ਕੱਢੀ, ਠੀਕ ਹੈ, ਤੇ ਬਾਅਦ ਦੇ ਵਿੱਚ ਗੱਲਾਂ ਕਰਦੇ ਆ ਪਿਸਤੌਲ ਰੱਖ ਕੇ ਫਿਰ ਛੱਡ ਚੱਲੀ। ਇਹਨੂੰ ਕਹਿੰਦੇ ਨੇ ਕੰਟੀਨਿਊਟੀ। ਵਾਹ ਵਾਹ ਆਹੋ ਬੇਟੇ ਇਹਨੂੰ ਕਹਿੰਦੇ ਕੰਟੀਨਿਊਟੀ। ਹੁਣ ਪਿਸਤੌਲ ਮੈਂ ਕੱਢੀ ਮੈਂ ਉੱਥੇ ਸਿੱਟ ਦਵਾਂ। ਫੜੇ ਜਾਈਏ ਫੇਰ। ਹਲਕੀ ਜਿਹੀ ਫੂਕ ਮਾਰ ਲੈਂਦੇ ਨੇ। ਸ਼ੁਕਰ ਕਰ ਵਾਲੇ ਹਾਂ ਐ ਨਹੀਂ ਕੀਤਾ ਲੈ ਜੀ। ਅੱਛਾ ਉਹਨੂੰ ਮੈਂ ਨਾ ਬਲਕਿ ਸ਼ੁਕਰ ਕਰ ਹੁਣ ਮੈਂ ਉਸ ਤਬੀਅਤ 'ਚ ਬੈਠਾ ਕਿ ਮੇਰੇ ਪਿਸਤੌਲ ਲੱਗੀ ਹੈ। ਹੁਣ ਐਂਡ ਤੱਕ ਕੰਟੀਨਿਊਟੀ ਰਹਿਣੀ ਹੈ। ਅੱਛਾ ਜੀ ਜੀ ਅੱਛਾ। ਉਹਨੂੰ ਮੈਂ ਕਿਹਾ ਮੇਰੇ ਕੋਲ ਨਾ 49,000 ਰੁਪਇਆ ਤੇ ਮੈਂ 49 ਹੀ ਦੇਣਾ। ਉਹ ਪਤਾ ਨਹੀਂ ਅੱਕਿਆ ਸੀ, ਬਹੁਤਾ ਹੀ ਅੱਕਿਆ ਸੀ। ਕਹਿੰਦਾ ਚਲੋ ਕਰੋ ਸੈਂਡ। ਉਹ ਮੈਂ 49,000 ਨੂੰ ਸੈਂਡ ਕੀਤਾ। ਕਹਿੰਦਾ ਯਾਰ ਮੇਰੇ ਕੋਲ ਨਾ ਇੱਕ ਗਿੰਬਲ ਹੈ, ਇਹਦੀ ਵੀ ਮੈਂ ਐਡ ਲਾਈ ਹੋਈ ਹੈ, ਤੁਹਾਡੇ ਇਹ ਵੀ ਕੰਮ ਆਏਗੀ। ਮੈਂ ਕਿਹਾ ਇਹ ਕਿੰਨੇ ਦੀ ਹੈ? ਕਹਿੰਦਾ ਇਹ ਮੈਂ 32,000 ਰੁਪਏ ਦੀ ਐਡ ਲਾਈ ਹੈ। ਮੈਂ ਕਿਹਾ ਇਹ ਫਾਈਨਲ ਕਿੰਨੇ ਦੀ ਦੇਣੀ? ਕਹਿੰਦਾ ਇਹ ਮੈਂ ਤੁਹਾਨੂੰ ਨਾ 28 ਦੀ ਦੇ ਦਾਂਗਾ। ਮੈਂ ਕਿਹਾ ਯਾਰ 28 ਬਹੁਤ ਜ਼ਿਆਦਾ ਹੋਇਆ। ਮੈਂ ਕਿਹਾ ਮੈਂ ਤੁਹਾਨੂੰ ਇਹਦਾ ਨਾ 20,000 ਰੁਪਏ ਦੇਣਾ। ਕਹਿੰਦਾ ਲਿਆਓ ਓਕੇ ਕਰੋ ਲਿਆਓ। ਉਹ ਮੈਂ ਜੇਬ ਚੋਂ ਨਾ ਅਕਾਊਂਟ ਦੇ ਪੈਸੇ ਮੈਨੂੰ ਸੈਂਡ करते ਸੀ। मैं जेब चो कड़े 17,000 रुपये। मैं मेरे को 17,000। यार ये क्या बात हुई? आपने पहले 55 टन किया वो नहीं दे रहे, अब आपने 20 टन किया वो नहीं दे रहे, आप तो अपनी बात में नहीं। मेरे को आई कुछ ਨਹੀਂ ਭੈਣ ਉਹ ਜਿਹੜੀ ਗਿੰਬਲ ਸੀ ਨਾ ਉਹਦੇ 'ਚ ਉਹਨੇ ਤੁਹਾਡੀ ਮਾਈਕਾਂ ਲਈ ਵੀ ਕਸਰ ਕੱਢ ਲਈ। ਮੈਂ ਸਮਝਿਆ ਸੀ ਉਹ ਨਿੰਜਾ 'ਚ ਦੋਵੇਂ ਚੀਜ਼ਾਂ ਲਈਆਂ। नहीं ਅੱਛਾ ਜੀ ਹਾਂਜੀ गिम्बल अच्छी है उस्ताद। ਹਾਂਜੀ ਉਸਤਾਦ ਜੀ 20,000 ਰੁਪਏ ਦੀ ਬਹੁਤ ਅੱਛੀ ਗਿੰਬਲ ਲੱਭ ਜਾਂਦੀ ਹੈ ਮੋਬਾਈਲਾਂ ਦੀ। ਮੋਬਾਈਲ ਦੀ ਗਿੰਬਲ DJI ਦੀ जी ਬਹੁਤ ਅੱਛੀ ਲੱਭ ਜਾਂਦੀ 18-20,000 ਰੁਪਏ ਦੀ। ਉਧਰੋਂ ਉਹਨੇ ਤੈਨੂੰ ਠੀਕ ਕਰ ਲਿਆ। लेकिन ਉਹ 32 ਦੀ ਨਹੀਂ ਹੈਗੀ। 32 ਦੀ ਤੇ ਕੈਮਰੇ ਲਈ ਗਿੰਬਲ ਆ ਜਾਂਦੀ ਹੈ। वो भी ਵੱਡੀ ਨਹੀਂ ਹੈਗੀ ਸਾਰੀ ਵੱਡੀ। ਨਹੀਂ ਉਹ ਨਿੱਕੀ ਮੋਬਾਈਲ ਨਾਲ ਵਾਲੀ ਅੱਛਾ ਉਹ ਤੁਹਾਡੇ ਕੋਲ ਹੀ ਜੀ ਜਿਹੜੀ ਸਾਲ ਤੋਂ ਪਹਿਲੇ ਜਿਹੜੀ ਸਾਡੀ ਚੋਰੀ ਹੋਈ ਸੀ ਉਹ ਆਹ ਜੀ ਜੋ ਗ੍ਰੇ ਜਿਹੀ ਜੀ ਉਹ ਜਾ ਅੰਮ੍ਰਿਤਸਰ चोरी हुई उस्ताद दी सी हाँ मेरे जी। को तो 12 दी भी उस्ताद दी। ਉਹ ਚੁੱਕੀ ਗਈ ਸਾਡੀ। ਵਾਹਦ ਸਾਡੀਆਂ ਉਹ ਸ਼ੈ ਸੀ ਜਿਹੜੀ ਉਧਰਲੇ ਦਫ਼ਤਰ 'ਚੋਂ ਗਾਇਬ ਹੋਈ। ਨਹੀਂ ਤੇ ਮੇਰੀ ਅੱਜ ਤੱਕ ਤੀਲਾ ਵੀ ਇੱਧਰ ਉੱਧਰ ਨਹੀਂ ਹੋਇਆ। ਉਧਰ ਨਹੀਂ ਹੋਇਆ ਉਸਤਾਦ ਜੀ। ਹਾਂ ਤੁਹਾਡੇ ਪੈਸੇ ਚੀਜ਼ਾਂ ਹਰ ਸ਼ੈ ਉਦਾਂ ਹੀ ਪਈਆਂ ਨੇ ਹਾਂਜੀ। ਉਸਤਾਦ ਜੀ ਕੋਈ ਸ਼ੈ ਨਹੀਂ। ਫਿਰ ਉਹ ਲੈ ਕੇ ਜਾਣ ਵਾਲੇ ਵੀ ਉਹ ਕਿਤੇ ਨਾ ਕਿਤੇ ਸਾਨੂੰ ਸਮਝ ਆਉਂਦੀ ਹੈ ਕਿ ਕਿਹੜੇ ਨੇ। ਖੈਰ ਉਸਤਾਦ ਜੀ ਕਿਤੇ ਨਾ ਕਿਤੇ ਕਿ ਸਾਫ਼ ਕਹਿ ਪਤਾ ਵਾ। ਅੱਛਾ ਜੀ ਫਿਰ ਸਰ PSL ਖਤਮ ਹੋਇਆ, ਇਸਲਾਮਾਬਾਦ ਯੂਨਾਈਟਿਡ ਦੀ ਟੀਮ ਜਿੱਤ ਗਈ। ਹਾਂ ਓਏ ਅੱਛਾ ਲੋਕੀ ਕਰੀਮਾਂ ਲਾ ਕੇ ਚਿੱਟੇ ਹੁੰਦੇ, ਇਹ ਕਾਲਾ ਹੁੰਦਾ ਜੀ। ਤੈਨੂੰ ਪਤਾ ਕਿ ਮੈਂ ਕ੍ਰਿਕਟ ਮੈਂ ਮਤਲਬ ਆਪਣੇ ਸਕੂਲ ਦੌਰ ਦੇ ਵਿੱਚ ਫਾਈਨਲ ਆਦਮੀ ਸਾਂ ਮੈਂ ਕ੍ਰਿਕਟ ਦਾ। ਕ੍ਰਿਕਟ ਚ ਹਾਂਜੀ ਵਾਹ ਵਾਹ ਵਾਹ, ਤੁਹਾਡਾ ਮੈਨੂੰ ਅੱਗੇ ਹੀ ਪਿੰਡਾ ਐਥਲੀਟ ਲੱਗਦਾ ਵਾ। ਐਥਲੈਟਿਕਸ ਬੋਡੀ ਹੈ ਤੁਹਾਡੀ। ਤੁਸੀਂ ਮੈਨੂੰ ਲੱਗਦਾ ਕੁਛ ਨਾ ਕੁਛ ਰਹੇ ਕ੍ਰਿਕਟ। ਮੇਰਾ ਯਾਰ ਕਰ ਯਾਦ ਕਰੋ ਓਏ ਮੇਰਾ ਯਾਰ ਕਰ ਤਿਤਲੀਆਂ ਵਰਗਾ। ਅੱਛਾ ਜੀ ਮੇਰੀ ਸਿਲੈਕਸ਼ਨ ਹੋ ਗਈ ਹੈ ਜੀ ਟੀਮ ਚ। ਅੱਛਾ ਹਾਂਜੀ। ਕਿਹੜੀ ਚ? ਵਾਰਡ ਨੰਬਰ ਕੀ ਹੈ? ਯਾਰ ਨਾਜ਼ਰੀਨ ਉਹਨਾਂ ਨੇ ਇਹਨੂੰ ਲਗਾਨ ਫਿਲਮ ਚ ਚੁੱਕਿਆ ਹੈ ਉਸ ਟੀਮ ਚੋਂ, ਉੱਥੋਂ ਸਿਲੈਕਟ ਕੀਤਾ। ਤੈਨੂੰ ਵੀ ਉੱਥੇ ਹੀ ਕਰਨਾ ਸੀ। ਉਹਨਾਂ ਨੇ ਕਿਹਾ ਨਹੀਂ ਸੀ ਕਚਰਾ ਤੋਂ ਖੇਲੇਗਾ, ਉਹ ਇਹ ਸੀਗਾ। ਇਹ ਕਚਰੇ ਦੇ ਚਾਚਾ ਜੀ ਨੇ ਹਨਾ। ਫਿਰ ਕੀ ਮਾਰਤਾ ਹੈ ਉਸਤਾਦ ਜੀ? ਮੇਰੀ ਮੁਲਤਾਨ ਸੁਲਤਾਨ ਚ ਸਿਲੈਕਸ਼ਨ ਹੋ ਗਈ। ਉਹ ਦੋ ਚੂਜ਼ੇ ਤੇ ਮੁਲਤਾਨ ਸੁਲਤਾਨ। ਓਪਨਰ ਬੈਟਸਮੈਨ ਜਾ ਰਿਹਾ। ਉਹਨਾਂ ਨੇ ਚੰਗੀ ਭਲੀ ਮੂੰਹ ਚਿੱਟਾ ਕਰਨ ਵਾਲੀ ਕਰੀਮ ਬਣਾਈ, ਇਹਨੇ ਲਾਈ, ਉਹਨੇ ਉੱਤੇ ਲਿਖਤਾ ਨੋ ਪਾਲਿਸ਼। ਕਹਿੰਦਾ ਓਪਨਰ ਜਾ ਰਿਹਾ। ਅੱਛਾ ਹਾਂਜੀ ਸਭ ਤੋਂ ਪਹਿਲੇ ਜਿਹੜੇ ਤੂੰ ਜਾ ਰਿਹਾ ਤੋਂ ਪਹਿਲੇ ਮੈਂ ਜਾ ਪਾਇਣ। ਇਹ ਐਤਵਾਰ ਨੂੰ ਮੈਚ ਆ, ਇਹ ਜੁਮੇ ਨੂੰ ਉੱਥੇ ਹੋਣਾ ਕਿਉਂਕਿ ਓਪਨਰ ਆ। ਬਾਜੀ ਇਹਦਾ ਆਪਣਾ ਵੀ ਬੱਲਾ ਹੋਵੇ ਨਾ ਤੇ ਫਿਰ ਵੀ ਓਪਨਰ ਨਾ ਜਾਵੇ। ਸਹੀ ਗੱਲ ਹੈ। ਹਰ ਬੰਦਾ ਨਹੀਂ ਓਪਨਰ ਹੁੰਦਾ ਉਸਤਾਦ ਜੀ। ਸਾਜੀ ਓਪਨਰ ਜਿਹੜਾ ਸਾਡੇ ਮਹੱਲਿਆਂ ਗਰਾਊਂਡਾਂ 'ਚ ਨਾ ਉਹਨਾਂ 'ਚ ਉਹ ਓਪਨਰ ਹੁੰਦਾ ਜਿਹਦਾ ਬੱਲਾ ਆਪਣਾ ਹੁੰਦਾ ਜਾਂ ਗੇਮ ਚੀਦੀ ਹੁੰਦੀ ਜਾਂ ਜਿਹੜਾ ਥੱਪੜ ਥੁੱਪੜ ਮਾਰ ਲੈਂਦਾ ਜਿਹਦੇ ਕੋਲ ਡਰਦੇ ਹੁੰਦੇ, ਉਹ ਓਪਨਰ ਹੁੰਦਾ ਤੇ ਅਵਰ ਵੀ ਉਹਦੀ ਹੁੰਦੀ ਪਹਿਲੇ। ਬਾਕੀ ਜਿਹੜੇ ਮਜ਼ਲੂਮ ਖਿਡਾਰੀ ਹੁੰਦੇ ਉਹ ਸਾਈਡਾਂ ਤੇ ਇੱਕ ਦੂਜੇ ਨੂੰ ਕਹਿੰਦਾ ਯਾਰ ਆਪ ਹੀ ਚੱਲ ਜਾਂਦਾ ਉਹ ਸਾਰਾ। ਤੇ ਉਸਤਾਦ ਜੀ ਟੈਲੈਂਟ ਜਾਂ ਨਹੀਂ ਉਸਤਾਦ ਜਾਂ ਟੈਲੈਂਟ ਤਾਰਸ਼ ਬਾਕੀ ਉਸਤਾਦ ਜੀ ਓਪਨਰ ਗਿਆ ਹੈ। ਕੋਚ ਨੇ ਪੁੱਛਿਆ ਕਿੱਧਰ ਚੱਲਣਾ, ਕਹਿੰਦਾ ਮੈਂ ਓਪਨਰ ਚੱਲਣਾ। ਕਹਿੰਦਾ ਚਲੋ ਫਿਰ ਮੇਰੇ ਸਿਗਰਟ ਫੜ ਲਿਆ। ਆਹੋ ਸਾਡੇ ਮਹੱਲੇ ਇੱਕ ਨਾ ਸ਼ੇਰਾ ਸੀ ਮੁੰਡਾ ਰਜ਼ਾ, ਸਾਡੇ ਰਜ਼ਾਬਾਦ 'ਚ ਨਾ। ਓ ਯਾਰ ਖੁਦਾ ਦਾ ਨਾਂ, ਸਾਡਾ ਰਜ਼ਾਬਾਦ ਕਿਤੇ ਕੋਈ ਲੈ ਜਾਵੋ ਰਜ਼ਾਬਾਦ ਸਾਡਾ ਉੱਤੇ ਕੀ ਮਤਲਬ? ਤੁਸੀਂ ਅੱਜ ਜੱਫਾ ਪਾ ਕੇ ਸੁਣਦੇ ਰਹੇ ਰਜ਼ਾਬਾਦ ਨੂੰ? ਓਏ ਆਪਣੇ ਇਲਾਕੇ ਦਾ ਮਾਣ ਹੁੰਦਾ ਓ ਵਾ। ਯਾਰ ਆਪਾਂ ਪਾਇਣ ਤੁਹਾਡਾ ਕਿਹੜਾ ਇਲਾਕਾ ਵਾ? ਸਾਡਾ ਮੰਡੀ ਕੁਆਟਰ। ਤੁਸੀਂ ਜੀ ਲਾਹੌਰ ਬੈਠੇ ਹੋ ਜਾਂ ਮੰਡੀ ਕੁਆਟਰ ਤੋਂ ਬਾਹਰ ਬੈਠੇ ਹੋ? ਸਾਡਾ ਮੰਡੀ ਕੁਆਟਰ ਹੋਏਗਾ। ਹਾਂ ਸਾਡੇ ਮੰਡੀ ਕੁਆਟਰ 'ਚ ਏਦਾਂ ਹੁੰਦਾ। ਮੰਡੀ ਕੁਆਟਰ ਯਾਰ ਤੈਨੂੰ ਤੂੰ ਆਪਣੇ ਅਸਲ 'ਚ ਪਤਾ ਕੀ ਗੱਲ ਆ? ਇਹਦੇ ਕੋਈ ਇੱਕ ਵੀ ਗੱਲ ਨਹੀਂ ਆਪਣੇ ਇਲਾਕੇ ਦੀ ਦੱਸਣ ਇਹ ਵਾਲੀ। ਚੀਜ਼ ਉਹਨੂੰ ਉਹ ਤਕਲੀਫ ਹੁੰਦੀ। ਉਹ ਹੁਣ ਕੀ ਦੱਸੇ ਕਿਹੜਾ ਵਾ? ਲਾਈਆਬਾਦ। ਹਾਂ ਸਾਡੇ ਲਾਈਆਬਾਦ 'ਚ ਰਾਤੀ ਡਕੈਤੀ ਹੋ ਗਈ, ਇਹ ਦੱਸੇਗਾ? ਸਾਡੇ ਲਾਈਆਬਾਦ 'ਚ ਇੱਕ ਬੰਦਾ ਪੈਸੇ ਲੈ ਕੇ ਦੌੜ ਗਿਆ, ਇਹ ਦੱਸੇ? ਤੂੰ ਦੱਸਣ ਵਾਲੀ ਗੱਲ ਹੀ ਕੋਈ ਨਹੀਂ। ਪਰ ਵਾਕਿਆਤ ਇਦਾਂ ਦੇ ਹੁੰਦੇ, ਤੁਰੀ ਜਾਂਦੀ ਮਾਈ ਛੱਪੜ ਚ ਡਿੱਗ ਪਈ, ਇਹ ਹੋ ਗਿਆ। ਉਹ ਸਾਡੇ ਲਾਈਆਬਾਦ 'ਚ ਪਾਏ ਨੇ ਤੁਸੀਂ ਦੇਖੋ ਨਾ ਵੀ ਮਤਲਬ
ਮਗਰੋਂ ਤੋਂ ਬਾਅਦ ਕੋਈ ਨਹੀਂ ਜਾਂਦਾ। ਆ ਵੀ 6 ਸਾਲ ਦਾ ਬੱਚਾ ਕੁੜੀ ਕੱਢ ਕੇ ਲੈ ਅੱਛਾ ਗਿਆ। ਮੈਂ ਤੁਹਾਨੂੰ ਚਲੋ 6 ਸਾਲ ਦਾ ਬੱਚਾ ਕੁੜੀ ਕੱਢ ਕੇ ਲੈ ਕੇ ਤੇ ਬਾਕੀ ਆਹੋ 6 ਸਾਲ ਦਾ ਬੱਚਾ ਛੋਟੀ 5 ਸਾਲ ਦੀ ਕੁੜੀ ਘਰੋਂ ਕੱਢ ਕੇ ਲੈ ਗਿਆ ਚੀਜ਼ ਲੈਣ, ਉਹਨੇ ਕਿਹਾ ਆ ਜਾ ਮੈਂ ਤੈਨੂੰ ਚੀਜ਼ ਲੈ ਕੇ ਦਊਂ। 6 ਸਾਲ ਦਾ ਬੱਚਾ ਦੱਸ। ਇਹੋ ਵੈਸੇ ਜਿਹੇ ਮੈਂ- ਮਹੱਲਿਆਂ 'ਚ ਨਾ ਸਾਡੇ ਰਜ਼ਾਬਾਦ ਚ 6 ਨੰਬਰ ਗਲੀ ਚ ਅਗਰ ਕੋਈ ਮੇਰਾ ਭਰਾ ਉੱਥੇ ਦਾ ਆਲੇ ਦੁਆਲੇ ਦੇਖ ਰਿਹਾ ਉਹ ਦੱਸੇਗਾ ਕਿ ਸ਼ੇਰਾ ਹੁੰਦਾ ਸੀ, ਅਸੀਂ ਨਿੱਕੇ ਨਿੱਕੇ ਹੁੰਦੇ ਸਾਂ ਤੇ ਉਹ ਯਾਰ ਮਾਸ਼ਾਅੱਲਾ ਕ੍ਰਿਕਟ ਬੈਸਟਮੈਨ ਹੀ ਐਸੀ ਯਾਰ ਮੈਂ ਵੇਖੀ ਨਹੀਂ। ਅੱਛਾ ਜੀ। ਹਾਏ ਹਾਏ। ਓਏ ਹੋਏ ਪੈਰਾਂ ਦੇ ਖਲੋ ਛਿੱਕੇ ਮਾਰੇ ਉਹਨੇ ਕਹਿ ਕੇ। ਹਾਏ ਹਾਏ ਹਾਏ। ਟੈਨਿਸ ਬਾਲ ਹਾਰਡ ਬਾਲ ਐਡਾ ਅੱਛਾ ਪਲੇਅਰ ਸੀ, ਇੰਨਾ ਉਹਨੂੰ ਮਤਲਬ ਆਪਣਾ ਕੌਨਫੀਡੈਂਸ ਸੀ ਉਹਦੇ ਆਪਣੇ। ਸਿਲੈਕਸ਼ਨ ਹੋ ਗਈ ਉਹਦੀ ਪਾਕਿਸਤਾਨੀ ਟੀਮ ਚ, ਜੈਨੂਨ ਤੈਨੂੰ ਦੱਸ ਰਿਹਾ। ਵਾਹ ਵਾਹ ਵਾਹ। ਉਸਤਾਦ ਜੀ ਕਿਸਮਤ ਮਾੜੀ ਹੁੰਦੀ ਹੈ। ਕਿੰਨੀਆਂ ਮੈਚਾਂ ਦੇ ਵਿੱਚ ਸ਼ਾਹਦ ਫਰੀਦੀ ਸਾਹਿਬ 0 ਤੇ ਆਊਟ ਹੋਏ ਨੇ, 2 ਤੇ ਆਊਟ ਹੋਏ ਨੇ, 3 ਤੇ ਆਊਟ ਹੋਏ ਨੇ, ਕਿੰਨੇ ਮੈਚਾਂ 'ਚ ਬੜੇ ਹਿਸਾਬ ਲਾਓ ਹੋਏ ਨੇ। ਅਗਰ ਪਹਿਲੇ ਮੈਚ 0 ਤੇ ਆਊਟ ਹੋ ਜਾਂਦਾ ਓਹੋ ਸਾਨੂੰ ਰੈਟ ਹੋਣਾ ਸੀ ਫਿਰ ਤੇ। ਲੁੱਗੀ ਪੈ ਜਾਣੀ ਸੀ। ਪੈ ਜਾਣੀ ਸੀ ਨਾ। ਇਹ ਲੱਕ ਹੁੰਦੀ ਹੈ। ਉਹ ਬੰਦਾ ਗਿਆ ਪਹਿਲੀ ਗੇਂਦ ਤੇ ਆਊਟ ਹੋ ਗਿਆ। ਓਏ ਹੋਏ ਹੋਏ ਹੋਏ। ਤਵੀਰ ਧਾਗਾ ਚੱਲ ਇਹ ਗਿਆ। ਉਸਤਾਦ ਜੀ ਕਿਸਮਤ ਦੀ ਗੱਲ ਆ। ਹੁਣ ਦੇਖੋ ਫਿਰ ਦੇ ਅੱਗੇ ਕਾਫ ਗੱਲ ਕਰ ਸਾਹਿਬ। ਫੇਰ ਤੋਂ ਲੜਾਈ ਹੁੰਦੀ ਹੈ। ਇੱਧਰ ਗੱਲ ਸੁਣ ਲਓ, ਐਥਲੀਟ ਤਾਂ ਨਹੀਂ ਫਿਰ ਉਹ ਸਿਲੈਕਟ ਨਹੀਂ ਹੋਇਆ। ਨਹੀਂ ਲੇਕਿਨ ਸਾਥ ਹੀ ਪਲੇਅਰ ਛੋਟੀ ਮੈਂ ਹੀ ਕਹਿ ਰਿਹਾ ਅਫਰੀਦੀ ਸਾਹਿਬ ਨੇ ਪਹਿਲੇ ਮੈਚ ਪਹਿਲੇ ਖੇਡ ਕੇ 37 ਬਾਲਾਂ ਤੇ 100 ਮਾਰਤਾ। ਅਗਲੇ ਕਈ ਮੈਚਾਂ 'ਚ 0 ਤੇ ਆਊਟ ਹੋਏ। ਅਗਰ ਪਹਿਲੇ ਮੈਚ 0 ਤੇ ਆਊਟ ਹੋ ਜਾਂਦੇ ਮੁਖਤਲਫ ਤੁਹਾਨੂੰ ਹੁੰਦੇ ਪਤਾ ਨਹੀਂ ਸੀ ਹੋਣਾ ਸ਼ਾਹਦ ਅਫਰੀਦੀ ਸਾਹਿਬ ਹੈ ਕੌਣ। ਲੋ ਜੀ ਹੁਣ ਵੈਸੇ ਮੈਂ ਇੱਕ ਗੱਲ ਦੱਸਾਂ, ਤੁਸੀਂ ਹੁਣ ਆਪਣੀ ਗੱਲ ਕੀਤੀ, ਮੈਂ ਤੁਹਾਨੂੰ ਲਾਹੀਆਬਾਦ ਦੀ ਤੁਸੀਂ ਗੱਲ ਕੀਤੀ, ਮੈਂ ਲਾਹੀਆਬਾਦ ਦਾ ਇੱਕ ਐਸਾ ਪਲੇਅਰ ਦੱਸਾਂ, ਉਹ ਲਾਇਆ ਮਗਰੋਂ ਬਾਅਦ ਸਾਰੇ ਪਾਕਿਸਤਾਨ ਦੇ ਕ੍ਰਿਕਟਰ ਉਹਨੂੰ ਜਾਣਦੇ। ਇੱਕ ਬੰਦਾ ਮਿਸ ਹੋ ਗਿਆ ਜਿਹਨੂੰ ਇੰਟਰਨੈਸ਼ਨਲ ਖਿਲਾਉਂਦੇ ਅੱਜ, ਤੇ ਅੱਜ ਟੀਮ ਦਾ ਮੋਰਲ ਕੁਝ ਹੋਣਾ ਸੀ। ਕੌਣ ਭੈਣ ਫਰੀਦ ਸਾਹਿਬ ਦੀ। ਉਸਤਾਦ ਜੀ ਮੈਂ ਇਸ ਕਿਸਮ ਦਾ ਫਾਸਟ ਬੋਲਰ ਸੀ, ਮੈਂ ਸੱਚੀ ਮੁੱਚੀ ਸਹੀ ਕਹਿ ਰਿਹਾ ਹਾਂ। ਮੈਂ ਇੰਨਾ ਤੇਜ਼ ਬੋਲਰ ਸਾਂ ਨਾ, ਮੈਂ ਬਾਲ ਕਰਾਉਂਦਾ ਹੁੰਦਾ ਸੀ ਸਮ ਟਾਈਮ, ਮਤਲਬ ਕਿ ਆ ਜਿਹੜੀ ਸ਼ੇਪ ਸਾਹਿਬ ਤੇ ਫਿਰ ਕਿਤੇ ਨਜ਼ਰ ਆ ਜਾਂਦੀ ਨਾ, ਉਹ ਸ਼ੇਪ ਸਾਹਿਬ ਨਾਲੋਂ ਵੀ ਕਿਤੇ ਮੇਰੀ 160 ਤੱਕ ਸਪੀਡ ਚਲੇ ਗਈ ਸੀ ਹਾਂਜੀ। ਇੱਕ ਟਾਈਮ ਤੱਕ 160 ਤੱਕ ਮੈਂ ਇਹ ਮੇਰਾ ਸਟਾਈਲ ਸੀ। ਕਿਉਂਕਿ ਇਹ ਵੇਖੋ ਮੇਰੀ ਬਾਹ, ਮੈਂ ਤੁਹਾਨੂੰ ਦੱਸਣਾ ਇੱਕ ਮਿੰਟ ਭਈਆ ਠਹਿਰ ਜਾ ਤੇਰੀ ਅਕਸਰ ਹਾਰਟ ਬੀਟ ਵੀ 160 ਟੱਪ ਜਾਂਦੀ ਹੈ। ਠਹਿਰ ਇੱਕ ਮਿੰਟ ਐਵੇਂ ਓਪਨ ਹੋ। ਇਹ ਵੇਖੋ ਇਹ ਬਾਹ ਕਿਹੜਾ ਮੇਰੀ ਗੇਂਦਾ ਕਿਹੜੀ ਹੁੰਦੀ ਤੁਹਾਡੀ ਹਾਰਡ ਬੋਲ ਗੇਂਦਾ ਤੂੰ ਸਿਰਫ ਉਸ ਗੇਂਦਾ ਤੇ ਦਾ ਤੈਨੂੰ ਪਤਾ ਜਿਹੜੀ ਕਹਿੰਦੀ ਨਹੀਂ ਸਸਰਾਲ ਗੇਂਦਾ ਫੂਲ ਬਸ ਇਹ ਸਿਰਫ ਕਿੰਨੀ ਕੁ ਕ੍ਰਿਕਟ ਖੇਲਿਆ ਉਸਤਾਦ ਜੀ। ਇਹਦਾ ਮਾਲਕ ਇੰਜ ਗੇਂਦ ਸੁੱਟਦਾ ਸੀ, ਇਹ ਮੂੰਹ ਨਾਲ ਫੜ ਕੇ ਲੈ ਆਉਂਦਾ ਬਸ ਸੀ। ਇੱਧਰ ਅਸਲੀ ਸਟਾਰ ਬੈਠੇ ਨੇ, ਓਪਨਰ ਵੀ ਮੈਂ ਵਾਂ, ਅਟੈਕ ਵੀ ਮੈਂ ਹੀ ਕਰਾਣਾ। ਉਹ ਤੂੰ ਕਰਾ ਲੈਣਾ ਇਨਸ਼ਾਅੱਲਾ ਅਟੈਕ ਜਿੱਦਾਂ ਦੀ ਤੇਰੀ ਖੁਰਾਕ ਹੈ ਨਾ। ਉਸਤਾਦ ਜੀ ਇਦਾਂ ਦੇ ਪਲੇਅਰ ਨੂੰ ਮੈਂ ਐਂਡ ਤੱਕ ਨਹੀਂ ਮੰਗਦੇ ਹੁੰਦੇ, ਹਾਣੀ ਮੰਗਦੇ ਨਾ ਜਦੋਂ, ਤੇ ਐਂ ਦੇਖੀ ਲੈਂਦੇ ਹੁੰਦੇ ਮੈਨੂੰ ਕਿਹੜਾ ਮੰਗਣਦੇ। ਆਹ ਚਾਹੇ ਐਂਡ ਤੇ ਰਹਿ ਜਾਂਦਾ ਨੂੰ ਕਹਿੰਦੇ ਯਾਰ ਫਿਰ ਤੱਕ ਦਾਨਿਸ਼ ਨੂੰ ਤੂੰ ਰਾ ਲਾ। ਉਹ ਨਹੀਂ ਯਾਰ ਤੂੰ ਦਾਨਿਸ਼ ਨੂੰ ਤੂੰ ਰਾ ਲਾ। ਦੋ ਘਰਾਂ ਦੀ ਤੂੰ ਨਿੱਕਾ ਆ ਮੁੰਡਾ ਛੋਟਾ ਸੰਦੇ ਦੇ ਦਾਨਿਸ਼ ਤੂੰ ਰਾ ਲਾ ਤੇ ਸਿਆਣਾ ਪੈਣਾ ਹੁੰਦਾ। ਚੰਗਾ ਭਲਾ ਭਾਈ ਹੁੰਦਾ ਤੇ ਇਹਦੀ ਬਦਲੇ ਕਹਿੰਦੇ ਨੇ ਡੱਗ ਮੁੰਡਾ ਤੂੰ ਆ ਦੇ ਸਾਨੂੰ। ਸਾਡੀਆਂ ਤੁਸੀਂ ਯਾਰ ਇਦਾਂ ਦੇ ਪਲੇਅਰ ਬੈਟਿੰਗ ਬੂਟਿੰਗ ਕਰਕੇ ਟੀਮਾਂ ਨੂੰ ਤਾਂ ਨਹੀਂ ਜਾਂਦੇ, ਪਰੇ ਜੰਗਲੇ ਕੋ ਬੈਠੇ ਨਿਕਲਦੇ ਆ। ਨਹੀਂ ਫਰੀਦ ਵਰਗਾ ਪਲੇਅਰ ਵੀ ਹੁੰਦਾ ਜਿਹੜਾ ਐਂਡ ਤੇ ਉਹ ਦੋਵੇਂ ਮਾਲਕ ਨਾ ਘਰ ਦਾ ਕੁੱਤਾ ਬਣ ਉਹ ਘਰ ਦੀ ਬਿੱਲੀ ਘਰ ਦੀ ਬਿੱਲੀ ਕਿ ਉਧਰੋਂ ਵੀ ਖੇਡੀ ਜਾਣਾ ਉਧਰੋਂ ਵੀ ਖੇਡੀ ਜਾਣਾ। ਇਹਨਾਂ ਦੇ ਬੰਦੇ ਨਾ ਪੈੜ ਪੂੜ ਕਰਕੇ ਆ ਸੋਹਣੀ ਹਰਸ਼ਾ ਪਾ ਕੇ ਬੈਠੇ ਹੁੰਦੇ ਤੇ ਯਕਦਮ ਕਹਿਣਗੇ ਉਹ ਅੱਪੂ ਲੈਣ ਆ ਗਿਆ। ਅੱਛਾ ਇੱਕ ਤਾਂ ਸਾਈਕਲ ਹੁੰਦਾ ਜਿਹਨੇ ਅੱਗੇ ਚੱਕਾ ਇੰਜ ਕਰਕੇ ਵਿਕਟਾਂ ਬਣਾਈਆਂ ਹੁੰਦੀਆਂ। ਹੁਣ ਹਾਲੇ ਮੈਚ ਥੋੜਾ ਪਿਆ ਹੁੰਦਾ ਤੂੰ ਕਹਿੰਦਾ ਯਾਰ ਮੈਂ ਜਾਣਾ ਵਾ ਮੇਰੇ ਬੂੜੇ ਮਾਰਨਾ ਮੈਂ ਸਾਈਕਲ ਲੈ ਕੇ ਜਾਣਾ। ਉਹ ਕਹਿੰਦਾ ਯਾਰ ਲੈ ਜਾ ਸਾਈਕਲ ਦੇ ਪਿੱਛੇ ਤੁਸੀਂ ਇੱਟਾਂ ਲਾ ਦਿਓ। ਉਹ ਸਾਈਕਲ ਵਾਲੇ ਦੀ ਵੀ ਇੱਕ ਟੈਨਸ਼ਨ ਹੁੰਦੀ ਮਹੱਲੇ ਦੀ ਗਰਾਊਂਡਾਂ 'ਚ। ਇੱਧਰਲੀ ਜਿਹੜੀ ਵਿਕਟ ਹੁੰਦੀ ਉਹ ਤੇ ਖਿਲਾੜੀਆਂ ਦੀ ਜੁੱਤੀ ਨਾਲ ਹੀ ਬਣ ਜਾਂਦੀ ਕਿ ਉੱਥੇ ਜੁੱਤੀ ਰੱਖਤੀ ਉੱਥੋਂ ਬਾਲ ਕਰਾ। ਨਹੀਂ ਉਹ ਹੋਰ ਹੁੰਦੀ ਉਹ ਜੁੱਤੀ ਵਾਲੀ ਇੱਕ ਹੁੰਦੀ ਹੈ ਇੱਟਾਂ ਦੀ। ਹਾਂਜੀ 3 ਏਦਾਂ 1 ਏਦਾਂ ਫਿਰ 3 ਇੱਧਰ 1 ਇੱਧਰ। ਹਾਂਜੀ ਉਸਤਾਦ ਜੀ ਨੂੰ ਹੁੰਦੇ ਵਿਕਟ ਬਣਾ। ਲੈ 3 ਸੈੱਟ ਬਣਦੇ ਹੁੰਦੇ। 3 ਸੈੱਟ ਪਾਉਂਦੇ ਉਹ ਹੋ ਗਿਆ। ਉਸ ਤੋਂ ਬਾਅਦ 12 ਇੱਟਾਂ ਉਸਤਾਦ ਜੀ, ਹੈਂ? 12 ਇੱਟਾਂ ਲੱਗਦੀਆਂ ਸੀ। ਹਾਂ ਇਹ ਉਸੇ ਤਰ੍ਹਾਂ ਗਰਾਊਂਡ ਰੂਟ ਲੈਵਲ ਤੋਂ ਤੁਹਾਡਾ ਵੀਰ ਉੱਠਿਆ। ਅੱਛਾ ਇਦਾਂ ਦੇ ਬੰਦੇ ਨੂੰ ਪਤਾ ਕਿਉਂ ਖੜਾ ਲੈਂਦੇ? ਉਹ ਕਹਿੰਦੇ ਯਾਰ ਇਹਨੂੰ ਖੜਾ ਲਓ, ਫਿਰ ਇੱਕ ਰੋਂਦਾ ਇੱਕੋ ਸਾਈਡ ਚਲ ਜਾਂਦਾ। ਇੱਕ ਐਡਵਾਂਟੇਜ ਸੀ ਮੈਨੂੰ ਕਿ ਜਿਹੜੀ ਬਾਜ਼ੂ ਜਿਹਦੀ ਹੈ ਨਾ ਇੰਜ ਹੁੰਦੀ ਨਾ ਇੰਜ ਫੁੱਲ ਇੰਜ ਹੋ ਜੀ, ਹਾਂ। ਉਹ ਬੰਦਾ ਬਹੁਤ ਤੇਜ਼ ਬੌਲਰ ਹੁੰਦਾ। ਠੀਕ ਹੈ। ਮੈਂ ਬਾਲ ਮੇਰੀ ਇਹ ਬਾਜ਼ੂ ਖਰਾਬ ਹੋਣ ਦੀ ਵਜ੍ਹਾ ਤੋਂ ਐਡਵਾਂਟੇਜ ਸੀ ਕਿ ਮੈਂ ਤੇਜ਼ ਬਾਲ ਸੁੱਟ ਦਿੰਦਾ ਹੁੰਦਾ। ਅੱਛਾ ਮਸ਼ਹਿਰੇ 'ਚ ਪੈਂਦਾ ਵਾ ਤੇ ਸਾਰਾ ਜੌਨ ਏਲੀਆ ਦੀ ਕਾਪੀ ਕਰੀ ਜਾਂਦਾ ਗੱਲਾਂ ਦੀ ਸਕ੍ਰਿਪਟ ਦੀ। ਕ੍ਰਿਕਟ 'ਚ ਬੈਠਾ ਤੇ ਸ਼ੁਐਬ ਸਾਹਿਬ ਦੀ ਕਰੀ ਜਾਂਦਾ। ਮੈਂ ਤੇਰੇ ਅੱਗੇ ਖੇਡਦਾ ਵਾਂ ਕਿੰਨੀਆਂ ਗੇਂਦਾਂ 'ਚ ਮੈਨੂੰ ਆਊਟ ਕਰ ਦੇਂਗਾ? 3 ਜਾਂ 4 ਗੇਂਦਾਂ 'ਚ ਮੈਂ ਦਾਵਾ ਨਹੀਂ ਹੈਗਾ, ਲੇਕਿਨ 3-4 ਗੇਂਦਾਂ ਦੇ ਵਿੱਚ ਤੁਹਾਨੂੰ ਮੈਂ ਆਊਟ ਕਰਨਾ। ਹਾਂ मेरे ग्लासेस फाड़ के लाइए अंदरों जो मैं बैटिंग करते वक्त लगाता था।
ਉਸਤਾਦ ਜੀ ਮਾਜ਼ਰਤ ਗੇਂਦ ਇੱਕੋ ਹੀ ਆ, ਉਹ ਕਹਿੰਦਾ ਮੈਂ ਤਿੰਨਾਂ ਚਾਰਾਂ ਚ ਆਊਟ ਕਰਾਂਗਾ। ਉਹ ਤਿੰਨ ਗੇਂਦਾਂ ਬਾਲਾਂ ਕਰਾ ਕੇ ਭਾਈ ਸਮਝਾਏ ਨਾ। ਸਪੀਡ ਕਿੰਨੀ ਸੀ? ਸਪੀਡ ਮੇਰੀ 160 ਤੱਕ ਚਲੇ ਗਈ ਸੀ। ਉਹ ਜਦੋਂ ਮੈਂ ਲਾਸਟ ਟਾਈਮ ਛੱਡਿਆ, ਲਾਲਾ ਨੇ ਮੈਨੂੰ ਆਪ ਸਿਲੈਕਸ਼ਨ ਇੱਥੇ ਆਏ ਸੀ ਨਾ। ਲਾਲਾ ਕੌਣ? ਲਾਲਾ ਸ਼ਾਦ ਫਰੀਦੀ। ਓ ਯਾਰ ਫਰੀਦ ਕਿਉਂ ਇੰਨੀ ਲੰਮੀ ਛੱਡਦਾ ਕਿ ਅਗਲੇ ਨੂੰ ਬੇਵਕੂਫ ਸਮਝਦਾ ਯਾਰ ਤੂੰ? ਇੱਥੇ ਆਏ ਸਨ ਬੋੜਾ ਵਾਲੀ ਗਰਾਊਂਡ ਤੇ, ਉਦੋਂ ਸਿਲੈਕਸ਼ਨ ਹੋ ਰਹੀ ਸੀ, ਮੈਂ ਨਹੀਂ ਜਾ ਸਕਿਆ। ਸੁਣੋ ਮੇਰੀ ਗੱਲ। ਨਹੀਂ ਪਹਿਲੇ ਮੇਰੀ ਸੁਣ ਲਓ। ਪਤਾ ਕੀ ਗੱਲ ਆ, ਤੁਸੀਂ ਐਡੇ ਅੱਛੇ ਆਰਟਿਸਟ ਹੋ, ਅਗਰ ਤੁਸੀਂ ਇਹ ਕੰਮ ਥੋੜਾ ਸਿੱਧਾ ਕਰ ਲਓ ਨਾ, ਤੂੰ ਬਹੁਤ ਅੱਛਾ ਆਰਟਿਸਟ ਆ। ਵੈਸੇ ਵੀ ਬਹੁਤ ਅੱਛਾ ਆਰਟਿਸਟ ਆ ਤੂੰ। ਉਸਤਾਦ ਜੀ ਨੂੰ ਦੇਖੋ, ਮੈਂ ਦੇਖੋ ਮੇਰੀ ਗੱਲ ਸੁਣੋ, ਤੁਸੀਂ ਗੱਲ ਕਰੋ ਵੱਡੀਆਂ ਛੱਡ ਸਕਦੇ। ਜਦੋਂ ਤੂੰ ਸ਼ਾਦ ਫਰੀਦ ਇੱਥੇ ਆਇਆ ਸੀ, ਤੂੰ ਸਾਰਾ ਫੇਕ ਹੋ ਗਿਆ। ਨਹੀਂ ਤੁਸੀਂ ਗੱਲ ਤੈਨੂੰ ਸੁਣਦੇ ਨਹੀਂ। ਇਹ ਤੇ ਵਜ੍ਹਾ ਗੱਲ ਗਲਤ ਤੁਸੀਂ ਮੇਰੀ ਬੈਠੇ 'ਚ ਤਸਵੀਰ ਦੇਖੀ ਨਾ ਸੈਦ ਅਜਮਲ ਸਾਹਿਬ? ਹਾਂ, ਉਹ ਕੱਪ ਜਿਹੜੇ ਮੈਂ ਤਿੰਨ ਜਿੱਥੇ ਹੋਏ ਆ, ਮੇਰੀ ਬੈਠੇ 'ਚ ਪੇਸ ਹੋ। ਦੇਖੋ ਮੇਰੀ ਸੁਣ ਲੈ ਗੱਲ। ਉਹ ਭਾਈ ਨੇ ਮੇਰੀ ਗੱਲ ਤੇ ਪੂਰੀ ਸੁਣ ਲਓ, ਤੁਸੀਂ ਗੱਲ ਸੁਣਦੇ ਨਹੀਂ ਹੈਗੇ। ਮੈਂ ਤੇਰਾ ਉਸਤਾਦ ਆ, ਮੈਂ ਉਸਤਾਦ ਆ, ਮੇਰੀ ਤੁਸੀਂ ਸ਼ਾਗਿਰਦੀ ਕੀਤੀ ਆ। ਮੈਂ ਉਸਤਾਦ ਆ ਜੀ ਯਾਰ ਤੁਸੀਂ ਮੈਂ ਉਸਤਾਦ ਆ ਵੀ ਮੈਂ ਅਗਰ ਕੋਈ ਗੱਲ ਦੱਸਣ ਲੱਗਾ ਤੇ ਉਹਨੇ ਕਿਹਾ ਫਾਰਗ ਆ ਤੁਸੀਂ। ਉਸਤਾਦ ਕਾਤਲ ਹੁੰਦੇ ਨੇ? ਕਾਤਲ ਨਹੀਂ ਹੁੰਦੇ। ਐ ਚਪੇੜਾਂ ਮਾਰੀਆਂ ਯਾਰ 10 ਬੰਦਿਆਂ ਦੀ ਉਸਤਾਦ ਕਵੇ ਤੂੰ ਸੁਣ। ਇਹ ਸਾਰੇ ਵੇਖ ਲਓ ਜੋ ਦੱਸਣ ਸਾਹਿਬ ਸੁਣਨੀ ਚਾਹੀਦੀ। ਇੱਧਰ ਮੇਰੇ ਵੱਲ ਦੇ। ਤੈਨੂੰ ਜ਼ਿੰਦਗੀ 'ਚ ਕੰਮ ਆਏਗੀ ਗੱਲ। ਕੱਲ ਨੂੰ ਤੂੰ ਕਿਤੇ ਹੋਰ ਜਾ ਕੇ ਕੰਮ ਕਰੇ, ਤੈਨੂੰ ਪਤਾ ਹੋ ਮੈਂ ਆ ਕੰਮ ਨਹੀਂ ਕਰਨਾ। ਹਾਏ ਹਾਏ ਹਾਏ। ਤੁਸੀਂ ਸਾਨੂੰ ਦੱਸੋ ਜੀ, ਇਹ ਸੁਣ ਲਓ। ਉਸਤਾਦ ਇੱਧਰ ਸੁਣ, ਮੈਂ ਕਹਿੰਦਾ ਆ ਦੇਖੋ ਜ਼ਰਾ, ਹੁਣ ਤੁਸੀਂ ਗੌਰ ਕਰਨਾ ਨਾਜ਼ਰੀਨ ਜੀ। ਮੈਂ ਜੀ ਬਹੁਤ ਵੱਡਾ ਬੌਲਰ ਆ, ਮੈਂ ਛੱਡ ਰਿਹਾ। ਉਸਤਾਦ ਜੀ ਮੈਂ ਗੇਂਦ ਕਰਾਈ, ਇੱਕ ਦਿਨ ਬੰਦਾ ਮਹੱਲੇ ਦਾ ਕਹਿੰਦਾ ਵੀ ਮੈਂ ਦੁਨੀਆ ਦਾ ਕੋਈ ਬੌਲਰ ਹੋਵੇ ਮੈਂ ਛਿੱਕੇ ਮਾਰਾਂਗਾ। ਤੁਹਾਡੇ ਭਰਾ ਨੇ ਇਸ ਕਿਸਮ ਦੀ ਗੇਂਦ ਕਰਾਈ, ਉਹਨੇ ਆ ਕੇ ਮੇਰੇ ਪੈਰੀ ਪੈ ਗਿਆ, ਉਹਨੇ ਕਿਹਾ ਜੀ ਮੈਨੂੰ ਗੇਂਦ ਹੀ ਨਹੀਂ ਨਜ਼ਰ ਆਈ। ਇਹ ਛੱਡ ਦਿੱਤੀ। ਸਮਝ ਆਈ ਗਈ। ਸਹੀ। ਹੁਣ ਮੈਂ ਕਹਾਂ ਉਸ ਤੋਂ ਬਾਅਦ ਸ਼ੁਐਬ ਅਖਤਰ ਸਾਹਿਬ ਆ ਗਏ ਇੱਥੇ ਝਾਲ ਦੀ ਨੁੱਕਰ ਤੇ, ਉਹਨਾਂ ਨੇ ਮੈਨੂੰ ਬੁਲਾਇਆ, ਸਜਾਦ ਜਾਨੀ ਉਰੇ ਆ, ਇੱਥੇ ਮਰ ਗਿਆ। ਮੇਰੀ ਪਹਿਲੀ ਗੱਲ ਵੀ ਮਰ ਗਈ। ਨਹੀਂ ਇੱਕ ਗੱਲ ਆ ਨਾ, ਤੁਸੀਂ ਗੱਲ ਨਹੀਂ ਅਵੇਲਾ ਉਹਨੇ ਮੰਨਣਾ ਹੀ ਨਹੀਂ। ਗੱਲ ਚਾਰ ਬੰਦਿਆਂ ਨੂੰ ਸਮਝ ਆ ਰਹੀ ਆ, ਉਹਨੇ ਹੁਣ ਇਹਨੂੰ ਠੀਕ ਕਰਨਾ ਵਾ। ਉਹਨੇ ਇਹ ਨਹੀਂ ਕਹਿਣਾ ਕਿ ਹਾਂ ਉਸਤਾਦ ਜੀ ਇਹ ਗੱਲ ਸਹੀ ਹੈ, ਚਲੋ ਜੀ ਕਰੋ ਠੀਕ। ਲੈ ਤੂੰ ਠੀਕ ਕਰਕੇ ਦਿਖਾ ਮੈਨੂੰ ਹੁਣ। ਤੁਹਾਡੇ ਕੋਲ ਥੱਪੜ ਸਹੀ ਵੱਜਾ ਨਹੀਂ। ਮੈਂ ਬੋੜਾ ਵਾਲੀ ਗਰਾਊਂਡ ਦੇ ਵਿੱਚ ਲਾਲਾ ਤੂੰ ਮੈਨੂੰ ਬਾਲ ਕਰਾ ਉੱਠ। ਚਲੋ ਤੁਸੀਂ ਆ ਜਾਓ। ਇਹਨਾਂ ਕੋਲ ਖੇਡਿਆ ਨਹੀਂ ਜਾਣਾ ਯਾਰ, ਬਾਅਦ ਦੇ ਵਿੱਚ ਫਿਰ ਇੱਥੇ ਰੌਲਾ ਬਣ ਜਾਣਾ। ਮੈਂ ਸ਼ੁਰੂ ਤੋਂ ਨਾ ਮੈਂ 2-3 ਬੰਦਿਆਂ ਦੀਆਂ ਅੱਖਾਂ ਕੱਢੀਆਂ ਸੀ। ਜਾ ਦੇ ਯਾਰ, ਆ ਮੋਟਰਸਾਈਕਲ ਆਪਣੇ ਘਰ ਓਏ। ਚਲੋ ਵੀ ਹੁਣ ਮੈਚ ਹੀ ਹੋਏਗਾ। ਆ ਸਾਰਾ ਕੁਝ ਚੁੱਕ ਦਿਓ। ਆ ਮੋਟਰਸਾਈਕਲ ਪਰੇ ਕਰ, ਚੱਲ ਯਾਰ ਕਰਾ ਕੇ। ਉਸਤਾਦ ਜੀ ਹੁਣ ਫਿਰ ਅਸੀਂ ਕੀ ਕਰੀਏ? ਫਿਰ ਤੇ ਖਾ ਜੀਏ। ਨਹੀਂ ਸਿਰਫ 2-3 ਗੇਂਦਾਂ ਕਰਾਉਣੀਆਂ, ਪਰੇ ਹੋ ਜਾਓ ਤੁਸੀਂ। ਆਹਾ ਬਹੁਤ ਅੱਛੇ, ਕੀ ਬਾਤ। ਚੁੱਕ ਕੇ ਬਾਹਰ ਮਾਰਨੀ ਸੀ। ਇੱਧਰ ਹੋ ਜਾ ਪਿੱਛੇ ਪਰਾ ਯਾਰ, ਪਤਾ ਕੀ ਹੋ ਗੇਮ ਫਿਰ ਵੀ ਕਿਤੇ ਨਾ ਕਿਤੇ ਦੂਜੇ ਨਹੀਂ ਪਾ ਸਕਦਾ। ਉਹ ਦਾਖਲ ਆਉਂਦੇ ਤੇ ਗੱਲੇ ਤੇ ਆਉਂਦੇ ਆ, ਗੇਂਦ ਇੰਨੀ ਕਾਜ ਕਰਾ ਦੇ। ਚੁੱਕ ਕੇ ਮੈਂ ਬਾਹਰ ਮਾਰਨੀ ਸੀ। ਇਹ ਕਿੱਧਰ ਚਲਾ ਗਿਆ? ਅਰੇ ਲੱਗਾ ਬੰਦੇ ਰਹਿ ਗਿਆ। ਸਟਾਰਟ ਲੈ ਗਿਆ, ਸਟਾਰਟ ਲੈ ਆਵੇ। ਇਹ ਸਟਾਰਟ ਲੈਣ ਗਿਆ। ਆ ਕੇ ਦੇਖ ਲਓ, ਉਹ ਬਹੁਤ ਚੰਗੀ ਗਈ। ਛਿੱਕਿਆਂ ਵਾਲੀਆਂ ਬਾਲਾਂ ਕਰਾ। ਇਹ ਜੀ ਗੇਂਦ ਕਰਾ ਰਿਹਾ ਜੀ। ਇਹ ਜਿਹੜਾ ਕਹਿ ਰਿਹਾ ਕਿ ਉਧਰ ਸਾਜੀ ਗੇਂਦ ਦੇ ਕੇ ਮੂੰਹ 'ਚ ਵਾਟਰ ਆ ਰਿਹਾ ਕਿ ਨਹੀਂ? ਹਾਲੇ ਮੈਂ ਸਿਰਫ ਸਟਾਪ ਕਰ ਲਿਆ ਜਦੋਂ ਮੈਂ ਇਹ ਸਿੱਟਣੀ ਨਾ ਬਾਹਰ। ਸੁਣ ਲਿਓ। ਇਹ ਜਦੋਂ ਮੈਂ ਸਿੱਟਣੀ ਨਾ ਤੈਨੂੰ ਲੱਗ ਪਤਾ ਜਾਣਾ। ਸਾਜੀ ਸਾਈਮ ਯੂ ਵਾਲੀ ਐ ਕਰਕੇ। ਹੁਣ ਖੇਡਿਓ ਖੇਡਣੀ ਫਰੀਦ ਦੁਆ ਸ਼ਾਬਾਸ਼। ਤਾਈ ਸੁੱਟ ਦਿਓ, ਖੱਪ ਘਟੇ। ਵਾਈਟ ਚੱਲ ਦੌੜ ਜਾ। ਵਾਈਟ ਬਾਲ। ਤੇਰੀ ਤੋਰ ਹੀ ਨਹੀਂ ਬੋਲਣ ਵਾਲੀ ਹੈਗੀ। ਅੱਲਾ ਮਾਫ। ਇਹ ਕਿਹੜਾ ਬੋਲਰ ਤੁਰਦਾ ਹੈ? ਇਹ ਵੀ ਮਾ ਬੋਲਰ ਬੜਾ ਪਸੰਦ। ਓਏ ਮੈਨੂੰ ਗੁੱਸਾ ਨਾ ਚੜਾ, ਮੈਨੂੰ ਗੁੱਸਾ ਨਾ ਚੜਾ। ਖੇਡਣਾ ਹੁਣ ਖੇਡਣਾ। ਆਵੇ ਓਏ ਮੈਂ ਉਹਦੀ ਜ਼ਰਾ ਗੇਂਦ ਕਰਾਉਣੀ ਤੇ ਆਹ ਕਿਹੜੀ ਗੇਂਦ ਹੁੰਦੀ? ਆ ਇਹ ਉਸਤਾਦ ਜੀ ਮੈਡਮ ਤਲਾਸ਼ ਫਰੀਦੀ ਆ। ਚੱਲ ਗੇਂਦ ਫੜ ਕੇ ਲਿਆ, ਫੜ ਕੇ ਲਿਆ, ਫੜ ਕੇ। ਉਸਤਾਦ ਜੀ ਕੈਮਰਾ। ਅਰੇ ਨਸਲਾ ਗਾਲਾ ਕਰ ਲਾ। 4 रन्स के लिए ਹੋ ਗਿਆ ਹੁਣ ਜ਼ਰਾ। 4 बाल हो गए पॉइंट। ਤੇ ਇੱਕ ਡਾਟ ਨਹੀਂ ਹੈ। ਉਸਤਾਦ ਤੇ ਜਰਮਨ ਆਇਆ ਨਾ। ਅੱਛਾ ਤੁਸੀਂ ਕੀ ਸਮਝਾਇਆ? ਮੈਂ ਤੁਹਾਨੂੰ ਸੁਣਨ ਲੱਗਾ। ਉਸਤਾਦ ਦੀ ਗੇਂਦ। ਉਹ ਜੀ ਉਸਤਾਦ ਤੇ ਜਰਮਨ ਪਲੇਅਰ ਆ ਯਾਰ। ਮੈਂ ਆ ਗਈ ਗੇਂਦ? ਆ ਗਈ। ਚਲੋ ਚੱਲ।
ਪਾਇੜੇ ਨੂੰ ਪੁੱਛੋ ਇਹਨੇ ਹੁਣ ਕਿੰਨੀਆਂ ਗੇਂਦਾਂ ਕਰਾਉਣੀਆਂ ਨੇ। ਮੈਂ ਸਾਹ ਲੈ ਆਉਂਦਾ ਥੋੜਾ। ਓਏ 100 ਤੇ ਕਰ ਲੈਣਾ ਚੱਲ 100 ਤੇ ਬਾਲ ਕਰਾਤੀ ਚੱਲ 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 100 ਬਾਲਾਂ ਤੇ ਆਊਟ ਚਲੋ ਜੀ। ਆਹਾ ਯਾਰ ਹੋਰ ਕੌਣ ਕਰਾਊਗਾ? ਇੱਧਰ ਆ ਜਾਓ ਉਸਤਾਦ ਜੀ। ਉਸਤਾਦ ਜੀ ਆਉਂਦਾ ਹੀ ਹੈ ਪਰ ਮਿਸਟਰ ਬੀਨ ਲੱਗਾ ਚੱਲ ਚੱਲ ਉਹ ਚੱਲ ਉਹ ਚੱਲ ਜਾ ਇੱਕ ਗੇਂਦ ਕਰਾ ਲੈਂਦੇ ਹੁਣ ਓਏ ਕੀ ਹੈ ਤੈਨੂੰ ਜਾ ਉਹਨਾਂ ਦਾ ਮਸਲਾ ਆ ਗਿਆ ਵਾ। ਮਾਲਕਾਂ ਇੱਕ ਨੇ ਗੇਂਦ ਕਰਾ ਲੈਂਦੇ ਪਤਾ ਕੀ ਮਰਨ ਜੀ ਨੂੰ 100 ਬੰਦੇ ਫਿਲਮ ਮੱਥੇ ਲੱਗਣਾ। ਕਰਾ ਲੈਂਦੇ ਹਾਂਜੀ। ਯਾਰ ਕਰਾ ਲੈਂਦੇ ਉਸਤਾਦ ਜੀ ਤੁਹਾਡੇ ਕੋਲ ਜਾਸਤਾ ਚੱਲ ਚੱਲ ਜਾ ਕਹਿੰਦੇ ਨਹੀਂ ਦੇਣੀ। ਮੇਰੀ ਚੀਜ਼ ਸਿੱਧੇ ਨਾ ਪੈ ਲੈਫਟ ਲੈ ਲੈ ਆ ਵੇ ਯਾਰ ਆਹ ਵੇਖਾ ਹਾਂ ਗੇਂਦ ਉੱਥੇ ਲੱਗਣ ਦੀ ਉਹ ਸਾਰੀ ਵਿਕਟ ਬੱਲੀ ਹੋਈ ਹੈ ਤੁਸੀਂ ਦੇਖੋ। ਸ਼ੋਰ ਹੈਗਾ ਆਪਣੀ ਜਗ੍ਹਾ ਤੇ। ਆ ਲੈ ਹੋਰ ਫਾਸਟ ਕਰਾ। ਹਲਕੀ ਜੀ ਟੇਪ ਹੋ ਜਾਵੇ ਉਸਤਾਦ ਜੀ। ਹੋਰ 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 ਓਏ ਫਾਸਟ ਆ ਤਾਂ ਸਪਿਨ ਨਾ ਬਾਤ ਟੇਪ ਬੜੇ 3 ਨੰਬਰ ਬੈਟਿੰਗ ਕਰ 3 ਨੰਬਰ ਬੈਟਿੰਗ ਓ ਮੇਰੇ ਮੌਲਾ ਓਏ ਇਹਦੇ ਵੀ ਐਨਕ ਲਿਆ ਓਏ। ਤੁਸੀਂ ਇਹ ਦੇਖੋ ਸ਼ਾਹ ਦੀ ਬਾਤ ਆਉਂਦੀ ਹੈ ਬਸ। ਜਿਹਦੀ ਲੈ ਲੈ ਆਊਟ ਹੋਇਆ ਨਹੀਂ। ਆਪੇ ਹੋਇਆ ਜਿਹੜਾ ਬੰਦਾ ਹੋਏਗਾ ਨਾ ਪਲੇਅਰ ਜੈਨੂਇਨ ਉਹ ਦੇਖ ਕੇ ਮੈਨੂੰ ਇਹ ਦੇਖੇਗਾ ਕਿ ਮੈਂ ਗੇਂਦ ਦੇ ਦਰਮਿਆਨ ਚੋਂ ਕੀ ਪਲੇਸਿੰਗ ਬਣਾਉਣਾ ਔਰ ਉਸੇ ਟਾਈਮ ਮੈਂ ਕਰ ਦਾਂਗਾ। ਇੱਥੇ ਠਿਪਾ ਪਾ ਇੱਥੇ ਠਿਪਾ ਪਾ ਇੱਥੇ ਆਊਟ। ਆਊਟ ਹੋ ਗਿਆ ਚਲੋ ਜੀ ਗੁੱਡ। ਕਿਉਂ ਇੱਕ ਬਾਲ ਦੇ ਮੈਂ ਆਪ ਤੈਨੂੰ ਕਿਹਾ ਇੱਥੇ ਠਿਪਾ ਪਾ। ਛੋਟੇ ਮਾਲਕ ਨੂੰ ਮੈਂ ਕਰਦਾ ਇੱਕ ਮਿੰਟ ਕੀ ਗੱਲ ਇਹ ਕਿਹੜਾ ਤਰੀਕਾ ਪੈਂਦਾ ਉੱਠ। ਇਹ ਜਿੱਦਾਂ ਬੈਠਾ ਨਸੀਬ ਸਾਥ ਨੂੰ ਮਕਾਨ ਦਾ ਆ ਗਿਆ ਤੁਹਾਡਾ। ਚੱਲ ਦਾਨੀ ਇੱਕ ਬਾਲ ਕਰਾ ਯਾਰ ਉਰੇ ਲੈ ਮੈਂ ਕਰਾਉਂਗਾ। ਹਾਏ ਉਸਤਾਦ ਜੀ ਬਾਲਰ ਜਿੰਦਾਬਾਦ ਹੈ। ਇਹ ਜਦੋਂ ਬੋਲਰ ਹਟ ਜੇ ਟਰਾਈ ਬਾਲ ਪਹਿਲੀ ਬਾਲ ਤਾਂ ਹੀ ਜੁੱਤੀ ਪਵਾਤੀ ਬਾਇਡ ਕੀ ਐ ਸੈਂਟਰਲ ਵਿਕਟ 'ਚ ਵੱਜੀ ਗਈ। ਲੋ ਜੀ ਨਾਜ਼ਰੀਨ ਕੀਪਰ ਮੈਂ ਖਲੋਤਾ ਮੈਂ ਫਿਕਰ ਹੋ। ਜੀ ਆ ਦੇਖੀ ਹੁਣ ਆਹ ਓਕੇ ਆ ਕਿੱਥੇ ਆਈ ਗੇਮ। ਬੋਲਿੰਗ ਜਿਹੋ ਜਿਹੀ ਵੀ ਹੈ ਅਦਾ ਬੜੀ ਹੈ ਬਸ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਇਹਨੂੰ ਫਤਿਹ ਮਾਰ ਕੇ ਲਿਆਵਾਂ ਆ ਜਾਓ, ਆ ਜਾਓ। ਸਾਡਾ ਬੋਲਰ। ਹਾਂਜੀ ਭਾਜੀ ਹੁਣ ਦੱਸੋ। ਹਾਏ ਹਾਏ ਉਸਤਾਦ ਜੀ ਕੀ ਗੱਲ ਕਹਾਂ ਪਤਾ ਕੀ ਉਹ ਹਿਸਾਬ ਹੁੰਦਾ ਵਾ ਰੋਟੀ ਖਾਧੀ ਹੋਵੇ ਨਾ ਨਾਲੇ ਥੋੜਾ ਇਹ ਹੁੰਦਾ ਵਾ ਕਿ ਇਹਦਾ ਇੱਕ ਵੈਸੇ ਵੀ ਯਾਨੀ ਦੇਰ ਬਾਅਦ ਖੇਡੀ ਹੁਣ ਉਹ ਰੋਟੀ ਨਹੀਂ ਖਾਦੀ ਫਰੀਦ ਸਾਹਿਬ ਰੋਜ਼ਾ ਰੱਖਿਆ ਰੋਜ਼ੇ ਦਾ ਦਿਨ ਜਾ ਰਹੇ ਨੇ ਕਿਸੇ ਨੇ ਰੋਟੀ ਨਹੀਂ ਖਾਦੀ ਹੋਰ ਕੋਈ ਬਹਾਨਾ ਹੋਰ ਕੋਈ। ਤੇ ਉਹ ਇਦਾਂ ਵੀ ਹੁੰਦਾ ਨਾ ਘਰੋਂ ਹੀ ਜਦੋਂ ਲੜਾਈਆਂ ਹੋਣੀਆਂ ਵਾ ਘਰ ਮਸਲੇ ਹੋਣੇ ਆ ਘਰ ਬੁੱਢੀ ਜਦੋਂ ਬਦਤਮੀਜ਼ੀ ਤੇ ਫਿਰ ਬੋਲਿੰਗ ਕਿੱਥੋਂ ਹੁੰਦੀ ਏ ਉਦੋਂ ਬੋਲਿੰਗ ਹੁੰਦੀ ਸੀ ਘਰ ਮਤਲਬ ਸਕੂਨ ਹੁੰਦਾ ਸੀ ਟੈਨਸ਼ਨ ਨਹੀਂ ਹੁੰਦੀ ਬੁੱਢੀ ਨੇ ਕੋਈ ਗੱਲ ਨਹੀਂ ਕਰਨੀ ਬੋਲਿੰਗ ਅੱਛੀ ਕਰ ਲੈਣੀ। ਪਤਾ ਬੁੱਢੀ ਅਗਰ ਕੋਈ ਨਾ ਕਵਾਰ ਗੱਲ ਕਰ ਦੇਵੇ ਤੇ ਬੋਲਿੰਗ ਨਹੀਂ ਹੁੰਦੀ। ਬੋਲਿੰਗ ਉਹ ਫਿਰ ਸਾਜ ਤੁਹਾਨੂੰ ਪਤਾ ਹੈ ਦਿਮਾਗ ਦੀ ਗੇਮ ਆ ਯਾਨੀ ਤੁਸੀਂ ਦਿਮਾਗ ਨਾਲ ਵੀ ਖੇਡਣਾ। ਤਾਂ ਜਿੱਦਣ ਤੁਸੀਂ ਕਿਤੇ ਜ਼ਿੰਦਗੀ 'ਚ ਆਪਸ 'ਚ ਕਿਤੇ ਲੈਲਾ ਮਜਨੂ ਬਣੇ ਹੋਏ ਨਾ ਉਦੋਂ ਆ ਕੇ ਮੈਨੂੰ ਕੋਈ ਨਾ ਕਰਾ ਲਈ। ਕੀ ਸੋਹਣੇ ਵਕਤ ਦਾ ਇੰਤਜ਼ਾਰ ਕੀਤਾ ਨਹੀਂ। ਜੇ ਤੁਸੀਂ ਗੱਲ ਨਹੀਂ ਕਰਦੇ ਸ਼ੇਰਾ ਉਹ ਘਰੋਂ ਬਾਹਰੋਂ ਸੌਖਾ ਸੀ ਉਹਨੂੰ ਕੋਈ ਟੈਨਸ਼ਨ ਨਹੀਂ ਸੀ। ਔਰ ਨਹੀਂ ਉਹ ਇੰਨਾ ਵੀ ਨਹੀਂ ਸੀ ਸੌਖਾ ਉਹਨਾਂ ਦਾ ਨਾਮ ਜਮਸ਼ੇਦ ਸ਼ੇਰਾ ਮੇਰਾ ਖਿਆਲ ਉਹਦਾ ਨਾਮ ਸੀ। ਕਾਜੀ ਮੈਨੂੰ ਤੇ ਤੁਸੀਂ ਸ਼ੇਰੇ ਲੱਗਣੇ ਸੀ ਅੱਜ ਮੈਂ ਚੁੱਕ ਚੁੱਕ ਕੇ ਛੱਤਾਂ ਤੇ ਮੈਂ ਬਹੁਤ ਖੇਲਿਆ ਵਾ ਉਸਤਾਦ ਜੀ ਬਹੁਤ ਬਹੁਤ ਅੱਛੀ ਬੈਟਿੰਗ ਕੀਤੀ ਸੀ। ਬਹੁਤ ਖੇਲਿਆ ਮੈਂ ਵੀ ਬੋਲੀ ਓਏ ਸ਼ੇਰਾ ਲੱਗ ਗਿਆ ਪਤਾ ਸਾਨੂੰ ਸੌਰੀ ਟੂ ਸੇ ਦਰਸ਼ ਭਾਈ ਸਟਾਈਲ ਤੁਹਾਡਾ ਬੜਾ ਅੱਛਾ ਵਾ ਬੋਲਰ ਦਾ ਬੈਟਸਮੈਨ ਸਟਾਈਲ ਕਾਊਂਟ ਕਰਦੇ ਉਹ ਲੱਖ ਲੰਦ ਸਟਾਈਲ ਸੀ ਤੇ ਲੱਗਦਾ ਸਿਰੇ ਸੁੱਟਣ ਜਾਣ ਡਿਆ। ਹੈ ਲੱਗਦਾ ਸੀ ਸਿਰੇ ਸੁੱਟਣ ਜਾਣ ਡਿਆ ਔਰ ਗੇਂਦ ਕਿੱਦਾਂ ਕਰਾਉਂਦੇ ਆ ਦੱਸ ਯਾਰ ਅੱਲਾ ਮਾਫੀ। ਓਏ ਉੱਥੇ ਜਗ੍ਹਾ ਨਹੀਂ ਸੀ ਯਾਰ ਸਟਾਰਟ ਮੈਂ ਬੜੀ ਦੂਰੋਂ ਲੈਂਦਾ ਰਿਹਾ ਮਿੱਠਾ ਜੀ
ਮੈਂ ਸਟਾਰਟ ਲੈਂਦਾ ਹੁੰਦਾ ਸੀ, ਯਾਨੀ ਮੇਰਾ ਹੁੰਦਾ ਸੀ 84 ਕਦਮਾਂ ਦਾ ਭਾਈਜਾਨ start। ਉਹਨੇ 1999 ਚ ਸਟਾਰਟ ਲਿਆ ਵਾ, ਉਹਦੀ 2017 ਚ ਸੁਣੀ ਗਈ ਦੱਸ ਯਾਰ ਤੁਸੀਂ ਕਿਤੇ ਮਸਤ ਨੂੰ ਕਹਿ ਦਿਓ ਨਾ ਅਸ਼ਾ ਉਹਨੂੰ ਫੜਾਇਆ ਉਹ ਮਸਤੇ ਦਾ ਜਾਂਦਾ ਹੁੰਦਾ। ਆਹ ਉਹ ਯਾਰ ਇਹ ਤੇ ਜਦੋਂ ਭਰਾਵਾਂ ਹਿੱਸੇ ਖਾ ਲਏ ਆਪਸ ਨਾ ਬਣੀ ਤੇ ਫਿਰ ਬੋਲਿੰਗਾਂ ਕਿੱਥੇ ਹੁੰਦੀਆਂ ਜਦੋਂ ਸਿਰਾਂ ਤੇ ਪਤਾ ਹੋਵੇ ਬਿੱਲ ਆ ਇੰਨਾ ਬਿੱਲ ਵਾ 32-33 ਹਜ਼ਾਰ ਰੁਪਏ ਬਿੱਲ ਵਾ, ਉਹਦੇ ਨਾਲ ਮਸਲਾ ਬਣ ਜਾਂਦਾ। ਔਰ ਇਹ ਸਾਰਾ ਹਿਸਾਬ ਹੀ ਹੁੰਦਾ ਦਿਮਾਗ ਦਾ। ਅਜੇ ਇਦਾਂ ਦੇ ਪਲੇਅਰ ਨੇ ਐਡੇ ਲੁੱਦੇ ਹੁੰਦੇ ਆ ਹਰ ਬਾਲ ਤੋਂ ਬਾਲ। ਦੁੱਦੇ ਆ ਸਾਜੀ ਇਦਾਂ ਦੇ ਪਲੇਅਰ ਐਡੇ ਭੁੱਖੇ ਹੁੰਦੇ ਆ ਹਰ ਬਾਲ ਤੋਂ ਬਾਲ ਕਹਿਣ ਜੂਸ ਪਾਣੀ ਜੂਸ। ਤੂੰ ਠੰਡਾ ਪਾਣੀ ਅੱਗੋਂ ਗਰਮੀਆਂ ਆ ਰਹੀਆਂ। ਉਸਤਾਦ ਜੀ ਮੈਂ ਤੁਹਾਨੂੰ ਗੱਲ ਦੱਸਾਂ, ਦੁਨੀਆ 'ਚ ਦੋ ਐਸੇ ਇਨਸਾਨ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਠੰਡੇ ਪਾਣੀ ਦਾ ਜ਼ਾਇਕਾ ਹੁੰਦਾ ਕੀ ਹੈ। ਉਹ ਕਿਹੜੇ? ਇੱਕ ਲਤਾ ਮੰਗੇਸ਼ਕਰ, ਇੱਕ ਮੈਂ। ਠੰਡਾ ਪਾਣੀ ਨਹੀਂ ਪੀਂਦੇ। ਔਰ ਸਾਨੂੰ ਪਤਾ ਹੀ ਨਹੀਂ, ਮੈਨੂੰ ਤੇ ਉਹਨੂੰ ਆਪੀ ਨੂੰ ਵੀ ਨਹੀਂ ਸੀ ਪਤਾ। ਉਸਤਾਦ ਜੀ ਠੀਕ ਹੈ, ਮੰਨ ਲਿਆ ਤੁਹਾਡੀਆਂ ਜ਼ਿੰਦਗੀਆਂ ਜਿੱਦਾਂ ਮਰਜ਼ੀ, ਲੇਕਿਨ ਟੈਲੈਂਟ ਦੇ ਬਲ ਬੂਤੇ ਤੇ ਆਏ ਆ। ਇਕਬਾਲ ਸਟੇਡੀਅਮ ਦਾ ਵਾਕਿਆ ਉਹ ਟੈਲੈਂਟ ਲੱਭਣ ਲਈ ਰਮੀਜ਼ ਰਾਜਾ ਸਾਹਿਬ ਸਾਰੇ ਆਏ ਬੋਲਡ ਵਾਲੇ ਹੁਣ ਸਟੇਡੀਅਮ ਚ ਆਏ ਆ। ਚਲੋ ਮੈਂ ਕਿਹਾ ਤੁਹਾਨੂੰ ਨਹੀਂ ਅੱਗੇ ਹੋਇਆ ਨਾ ਹੁਣ। ਯਾਰ, ਮੈਂ ਜਦੋਂ ਕਿਹਾ ਵੀ ਤਾਂ ਸੁਣ ਰਿਹਾ ਸੀ ਨਾ। ਹੁਣ ਅੱਗੋਂ ਜਿਹਨੇ ਪੱਲੇ ਬੰਨੀ ਬੰਨ ਲਵੇ, ਜਿਹਨੇ ਨਹੀਂ ਬੰਨੇ ਨਾ ਅਸੀਂ ਵੀ ਬੰਨੇ। ਤੇ ਬੈਠੇ ਹੀ ਆ। ਅੱਛਾ ਜੀ, ਰਮੀਜ਼ ਰਾਜਾ ਸਾਹਿਬ ਆਏ। ਰਮੀਜ਼ ਰਾਜਾ ਸਾਹਿਬ ਆਏ, ਅਸੀਂ ਕਿਤੇ ਬਾਹਰ ਖੇਲਣ ਦੇ ਸੀ। ਤੂੰ ਜਦੋਂ ਰਮੀਜ਼ ਸਾਹਿਬ ਰਾਜਾ ਸਾਹਿਬ ਆ ਗਏ ਤੇ ਫਿਰ ਸਟੇਡੀਅਮ ਛੱਡ ਫਿਰ ਘਰ ਸਿੱਧਾ ਹੁਣ ਬੈਠਕ 'ਚ ਬੈਗ ਰੋਟੀ ਪਾਣੀ ਵੀ ਖਵਾ ਉਹਨਾਂ ਨੂੰ। ਨਹੀਂ ਉਹ ਉੱਥੇ ਆਏ ਸਟੇਡੀਅਮ ਚ। ਅੱਛਾ, ਤੇ ਤੂੰ ਵੀ ਉੱਥੇ ਹੀ ਸੀ? ਹਾਂਜੀ, ਅਸੀਂ ਉੱਥੇ ਖੇਡ ਰਹੇ ਸੀ ਬਾਹਰ, ਮੁੰਡੇ ਹਰ ਬਾਲ ਤੇ ਛਿੱਕਾ ਮਾਰਨ ਦੀ ਸ਼ਰਤ ਲਾ ਕੇ। ਅੱਛਾ, ਉਹ ਮੇਰੀ ਬਾਲਿੰਗ ਆ ਗਈ, ਹੁਣ ਮੈਂ 6 ਬਾਲਾਂ ਬੀਟ ਕਰਤੀਆਂ, ਬੈਟਿੰਗ ਆ ਗਈ, 6 ਛਿੱਕੇ ਮਾਰਤੇ। ਔਰ ਰਮੀਜ਼ ਰਾਜਾ ਸਾਹਿਬ ਵੇਖ ਰਹੇ ਸੀ ਕਿਤੇ, ਉਹਨਾਂ ਨੇ ਕਿਹਾ ਉਹ ਮੁੰਡੇ ਨੂੰ ਬੁਲਾ ਕੇ ਲਿਆਓ ਗੋਰੇ ਜੇ। ਉਦੋਂ ਰੰਗ ਸਾਫ ਸੀ। ਹਾਂਜੀ ਮੈਂ ਚਲੇ ਗਿਆ, ਉਹਨਾਂ ਨੇ ਕਿਹਾ ਮੈਂ ਤੈਨੂੰ ਲਾਈਕ ਕੀਤਾ ਤੇ ਇਹਨੂੰ ਮਹੱਲੇ 'ਚ ਨਾ ਕੋਈ ਤਾਸ਼ ਨਹੀਂ ਫੜਾਉਂਦਾ ਨਾ ਖਿਡਾਉਂਦਾ, ਇਸੇ ਲਈ ਕਿ ਉਹਨਾਂ ਨੂੰ ਪਤਾ ਇਹਨੇ ਪੱਤੇ ਜਿਹੜੇ ਗੰਦੇ ਕਰ ਦੇਣੇ ਆ। ਤੇ ਤੈਨੂੰ ਗੇਂਦ ਕੌਣ ਫੜਾਉਂਦਾ ਹੋਏਗਾ ਭਲਾ? ਹਾਂਜੀ, ਇਹਨੂੰ ਸਿਰਫ ਇਹਨਾਂ ਮਹੱਲੇ 'ਚ ਇਸ ਵਜ੍ਹਾ ਤੋਂ ਖਿਲਾਉਂਦੇ ਆ ਕਿ ਅਗਰ ਇਹਨਾਂ ਘਰ ਗੇਮ ਚੱਲ ਗਈ ਇਹਨਾਂ ਨੇ ਦੇਣੀ ਨਹੀਂ ਇਹਨੂੰ ਖਿਲਾ ਗੇਮ ਇਹ ਲਾਏਗਾ। ਹਾਂਜੀ। ਹਾਂ, ਇਹਨੂੰ ਉਸਤਾਦ ਜੀ ਉਹਨਾਂ ਨੇ ਕਿਹਾ ਪਿਚ ਚੈੱਕ ਕਰ, ਵਿਜ਼ਰ ਆਇਆ ਹੱਥ ਤੋਂ ਮਾਰ ਕੇ ਤੇ ਮਿੱਟੀ ਖਾ ਕੇ ਚੈੱਕ ਕਰ ਰਿਹਾ। ਓਕੇ ਆ। ਮੈਂ ਜਦੋਂ ਡੈਬਿਊ ਕੀਤਾ ਨਾ, ਡੈਬਿਊ ਪਹਿਲਾ ਮੈਚ ਸਟਾਰਟਿੰਗ, ਬੂਟ ਨਹੀਂ ਸੀ ਹੁੰਦੇ ਮੇਰੇ ਕੋਲ, ਮੈਂ ਚਪਲੀ ਜੁੱਤੀ ਪਾ ਕੇ ਗਿਆ ਵਾਂ, ਪੈਡ ਕੀਤੇ, ਪਹਿਲੀ ਬਾਲ ਤੇ ਤੇਰੇ ਭਰਾ ਨੇ ਛਿੱਕਾ ਮਾਰਤਾ, ਪਹਿਲੀ ਤੇ ਹੀ। ਹਾਂ ਪਹਿਲੀ ਤੇ ਹੀ। ਅਵਰ ਸ਼ੁਰੂ ਹੋਣ ਤੋਂ ਜਿਹੜੀ ਪਹਿਲੀ ਬਾਲ ਹੁੰਦੀ ਇੱਕ ਹਾਂਜੀ। ਟਰਾਈ ਬਾਲ। ਨਹੀਂ ਪਹਿਲੀ ਮੈਚਾਂ 'ਚ ਨਹੀਂ ਟਰਾਈ, ਇੰਟਰਨੈਸ਼ਨਲਾਂ 'ਚ ਨਹੀਂ ਹੁੰਦੀ। ਪਹਿਲੀ ਬਾਲ ਤੇ ਛਿੱਕਾ, ਪੈਰਾਂ 'ਚ ਬੱਦਰਾਂ ਵਾਲੀ ਜੁੱਤੀ ਪਾਈ ਸੀ। ਓਏ ਬ੍ਰਾਇਨ ਕਾਲਾ ਕਹਿੰਦੇ ਸੀ ਇਹਨੂੰ, ਉਹ ਮੈਂ ਹਾਂ, ਬ੍ਰਾਇਨ ਕਾਲਾ। ਅੱਛਾ, ਬ੍ਰਾਇਨ ਸਾਲਾ ਸਾਹਿਬ, ਸਾਨੂੰ ਪਤਾ ਵਾ ਕੀ ਕਹਿੰਦੇ। ਅੱਜ ਮੇਰਾ ਨਾਮ ਬ੍ਰਾਇਨ ਗੰਦਾ ਨਾਲਾ ਸਾਹਿਬ, ਜਿਹੜੀਆਂ ਤੁਸੀਂ ਛੱਡਣ ਦੇ ਹੋ ਨਾ, ਇਹ ਤਾਂ ਸਾਰਾ ਕੁਝ ਹੋ ਗਿਆ। ਮੈਂ ਤੁਹਾਨੂੰ ਜੈਨੂਨ ਦੱਸਿਆ, ਹੁਣ ਉਸਤਾਦ ਜੀ ਸਿਰਫ ਇਹ ਹੋਇਆ ਬਾਜ਼ੂ ਜਿਹੜਾ ਮੇਰਾ ਥੋੜਾ ਜਿਹਾ ਇੰਜ ਦੱਸਰ, ਤੈਨੂੰ ਪਤਾ ਹੀ ਹੈ। ਸਈਦ ਅਜਮਲ ਸਾਹਿਬ ਦਾ ਵੀ ਬਾਜ਼ੂ ਥੋੜਾ ਜਿਹਾ ਨਾ ਹਾਂ, ਇਹ ਬਾਜ਼ੂ ਜਿਹਦਾ ਖਰਾਬ ਹੁੰਦਾ ਉਹਦੇ ਐਡਵਾਂਟੇਜ ਹੁੰਦਾ ਵਾ। ਠੀਕ ਹੈ, ਮੈਂ ਆਪਣੇ ਇੰਜ ਖਰਾਬ ਹੈ। ਤੇਰਾ ਬਾਜ਼ੂ ਖਰਾਬ ਹੋਇਆ ਇੰਜ ਕਰ ਕਰਕੇ। ਨਹੀਂ ਅਰੇ ਉਸਤਾਦ ਜੀ ਉਹਨਾਂ ਦਾ ਬੋਲਿੰਗ ਕਰਾ ਕੇ ਖਰਾਬ ਹੋਇਆ, ਤੇਰੇ ਮਹੱਲੇ ਦਾ ਤੇਰਾ ਮਰੋੜਾ ਹੀ ਬਹੁਤ ਆ। ਹਾਂ ਦੱਸੋ ਕਿੱਥੇ ਇਹਨੂੰ ਦੱਸ। ਮਿੱਠਾ ਜੀ, ਆਹੋ, ਸ਼ੁਗਰ ਆਪਣੀ ਜਗ੍ਹਾ ਤੇ ਇੰਜ ਮੈਂ ਬਾਲ ਸੁੱਟਣਾ, ਖਿਲਾੜੀ ਨੇ ਸਮਝਣਾ ਵਾਈਟ ਆ, ਉਹ ਇੰਜ ਵਿੱਚ ਵੜ ਕੇ ਆਊਟ। ਮੁਹੰਮਦ ਆਸਫ ਸਾਹਿਬ। ਉਹ ਹਾਂਜੀ, ਬਸ ਉਹ ਤੇ ਵੱਡੇ ਲੋਕ ਨੇ, ਮੇਰੀ ਉਹਨਾਂ ਤੋਂ ਘੱਟ ਨਹੀਂ, ਫਿਰ ਵੀ ਮੈਂ ਉਹਨਾਂ ਨੂੰ ਮੰਨਦਾ ਵਾਂ, ਮੇਰੀ ਵੀ ਬੜੀ ਪੂਕ ਬਾਲ। ਜਿਹੜੀ ਬਾਲ ਇਹ ਕਰਾਉਂਦਾ ਸੀ ਉੱਤੇ ਹਲਕੀ ਹਲਕੀ ਲਿਖਾਈ ਵੀ ਹੁੰਦੀ ਸੀ, ਉਹ ਡਰ ਜਾਂਦੇ ਸੀ ਯਾਰ ਪਤਾ ਨਹੀਂ ਕੀ ਕਰਨ ਦਿਆ ਵਾ। ਕੋਈ ਟੂਨਾ ਨਾ ਕਰ ਦੇਵੇ ਸਾਡੇ। ਉਹ ਪਰੇ ਹੁੰਦੇ ਸੀ ਭਾਈ। ਅੰਪਾਇਰਾਂ ਨਾਲ ਬਣਾ ਕੇ ਰੱਖੀ ਪੁਗਾੜੀ ਨਹੀਂ, ਘਰਦਿਆਂ ਨਾਲ ਵੀ ਬਣਾ ਲੈਂਦਾ ਕਿਤੇ। ਇਜਾਜ਼ਤ ਦੇ ਦਿੱਤੀ। ਨਹੀਂ ਮੈਂ ਆਪਣੇ ਤੇਰੇ ਘਰਦਿਆਂ ਦੀ ਗੱਲ ਕੀਤੀ। ਮੇਰੇ ਘਰਦਿਆਂ ਨਾਲ ਤੇਰੀ ਬਣੀ ਆ, ਭੈਣ ਭਰਾ ਹੋ ਤੁਸੀਂ, ਸਾਲਾ ਨਹੀਂ ਲੱਗਦਾ ਤੂੰ ਮੇਰਾ? ਯਾਰ ਜੋ ਮਰਜ਼ੀ ਲੱਗਦਾ, ਹੁਣ ਮੈਂ ਕ੍ਰਿਕਟਰ ਹੋ ਗਿਆ, ਮੈਨੂੰ ਕੋਈ ਭਾਰ ਨਹੀਂ ਕਿਸੇ ਦਾ। ਆ ਜਦੋਂ ਕ੍ਰਿਕਟਰ ਹੋਈਏ ਬੰਦਾ, ਫਿਰ ਜੋ ਮਰਜ਼ੀ ਲੱਗਦਾ ਫਿਰੇ ਨਾ। ਟੂਰ ਕਰ ਰਹੇ ਹਾਂ, ਵਰਲਡ ਟੂਰ, ਅਮਰੀਕਾ, ਸ੍ਰੀਲੰਕਾ, ਇੱਧਰ ਉੱਧਰ। ਹੁਣ ਤੇਰੇ ਵੀਰੇ ਨੇ ਉੱਡਣਾ ਹੀ ਆ। ਗਰੀਬ ਕ੍ਰਿਕਟਰ ਵਾਲਾ ਉਸਤਾਦ ਜੀ, ਐਵੇਂ ਕਿਤੇ ਅੱਲਾ ਵੱਲੋਂ 50 ਸਕੋਰ ਕਰ ਦਿਓ, ਸਾਰੇ ਟੀਨ ਪੈਕ ਲਾ ਕੇ ਲੈ ਕੇ ਆਉਂਦੇ ਤੇ ਉਹਨੇ ਕਹਿਣਾ ਨਹੀਂ ਕੱਚੀ ਲੱਸੀ ਭਾਜੀ ਇਹ ਨਹੀਂ ਪੀਤਾ ਮੈਂ। ਉਹ ਵਿਚਾਰੇ ਸਾਰੇ ਉੱਥੇ ਬਾਲਟੀ ਲੈ ਕੇ ਇੰਜ ਕਰਨ ਦੇ ਇਹਦੇ ਵਾਸਤੇ। ਖਿਲਾੜੀ ਸਾਡੇ ਰਜ਼ਾਬਾਦ ਚ ਆ ਲਓ ਸਾਡੇ ਰਤਨ। ਹਾਂਜੀ, ਲਓ ਜੀ। ਕਿਸੇ ਦਿਨ ਰਜ਼ਾਬਾਦ ਵਾਲਿਆਂ ਨੇ ਮੀਰ ਗੁਜਰ ਸ਼ਹੀਦ ਪਾਰਕ ਚ ਕਿਹੜਾ? ਬਹੁਤ ਕ੍ਰਿਕਟ ਖੇਲੀ ਹੈ ਮੈਂ। ਨਹੀਂ ਸਹੀ, ਤੁਹਾਡਾ ਸਟਾਈਲ ਅੱਛਾ ਸੀ। ਅਮੀਨ ਗੁਜਰ ਸ਼ਹੀਦ ਪਾਰਕ ਚ ਸੀ ਖੇਡੇ ਮੈਚ। ਰਜ਼ਾਬਾਦ 6 ਨੰਬਰ ਗਲੀ ਦੇ ਸਾਹਮਣੇ ਹੈ। ਅਮੀਰ ਗੁੱਜਰ। ਹਾਂ, 12 ਦਰੀ ਦੇ ਕੋਲ ਅਮੀਨ ਗੁਜਰ। ਹਾਂਜੀ, ਧੋਬੀ ਘਾਟ 'ਚ ਮੈਚ ਖੇਡਿਆ ਕਦੀ? ਹੈ, ਧੋਬੀ ਘਾਟ ਗਰਾਊਂਡ। ਮੈਂ ਦਰਜੀ ਘਾਟ ਚ ਵੀ ਖੇਲਿਆ। ਯਾਰ ਉੱਥੇ ਤੋਂ ਵਿਗਾੜ ਇੱਕ ਟੂਰਨਾਮੈਂਟ ਹੁੰਦਾ ਸ਼ਵਾਬੇ ਮਿਲੀ, ਸ਼ਬਾਬੇ ਮਿਲੀ। ਅਸੀਂ ਉਹ ਚ ਫਾਈਨਲ ਕੀਤੇ ਹੋਏ ਆ। ਤੇਰੇ ਵੀਰੇ ਨੇ ਲਓ ਜੀ। ਪ੍ਰਾਈਮ ਹੋਟਲ। ਹਾਂ, ਤੁਸੀਂ ਤੇ ਬੰਦਾ ਕਤਲ ਕਰਨ ਤੀਕਰ ਜਾਂਦੇ, ਹੁਣ ਤੁਹਾਨੂੰ ਕੋਈ ਨਹੀਂ ਦਿਸਣ ਡਿਆ ਹੈਗਾ। ਅੱਲਾ ਮਾਫੀ ਦੇ ਉਹਨੇ ਆਪਣੀ ਗੱਲ ਕੀਤੀ, ਉਹਨੇ ਕਿਹਾ ਟੂਰਨਾਮੈਂਟ ਜਿੱਤੇ ਆ। ਉਹਨੇ ਇਹ ਤਾਂ ਨਹੀਂ ਕਿਹਾ ਯਾਰ। ਬ੍ਰਾਇਨ ਲਾਰਾ ਤੇ ਮੈਂ ਇਕੱਠੇ ਸੀ। ਉਸਤਾਦ ਜੀ ਮੇਰੇ ਕੋਲ ਕੱਪ ਪਏ ਆ, ਤੁਸੀਂ ਜਾ ਕੇ ਡਰਾਈਵ ਰੂਮ ਦੇ ਉਹ ਤਾਂ ਸਾਡੇ ਕੋਲ ਵੀ ਪਏ ਅੰਦਰ। ਪ੍ਰਾਈਮ ਹੋਟਲ ਦੀ ਛੱਤ ਤੇ ਛੱਕੇ ਮਾਰੇ ਧੋਬੀ ਘਾਟ ਗਰਾਊਂਡ 'ਚ ਤੁਹਾਡੇ ਭਰਾ ਨੇ।
ਰਜ਼ਾਬਾਦ ਸਾਡੇ ਚ ਮੈਂ ਅਮੀਨ ਸ਼ਹੀਦ ਗੁਜਰ ਪਾਰਕ ਦੇ ਵਿੱਚ ਸ਼ਾਟ ਮਾਰੀ ਆ ਹਾਂਜੀ ਤੇ ਗੇਂਦ ਲੱਭੀ ਆ ਯੂਨੀਵਰਸਿਟੀ ਗੇਟਾਂ ਤੋਂ 2 ਵਾਰੀ ਸ਼ਾਟ ਮਾਰੀ। ਇੱਕੋ ਵਾਰੀ। ਉਹ ਕਿਉਂਕਿ ਸ਼ਾਟ ਮੈਂ ਮਾਰੀ ਆ, ਕੋ ਜਾ ਰਿਹਾ ਸੀ ਰਕਸ਼ਾ, ਉਹਦੇ ਚ ਵੜ ਗਈ। ਰਕਸ਼ੇ ਨੇ ਜਾ ਕੇ ਸਵਾਰੀ ਲਾਈ ਆ ਯੂਨੀਵਰਸਿਟੀ ਗੇਟਾਂ ਤੇ ਉੱਥੇ ਡਿੱਗੀ ਉਹ ਉੱਥੋਂ ਲੱਭੀ ਸਾਨੂੰ। ਰਿਕਾਰਡ ਹੈ ਇਹ ਤੇ। ਯਾਰ ਲੋ ਜੀ ਇਹ ਫਿਰ ਵੀ ਗੇਂਦ ਲੱਭ ਗਈ ਆ। ਮੈਂ ਤਾਂ ਇੱਕ ਵਾਰੀ ਗੇਂਦ ਕਰਾਈ ਸੀ। ਨਹੀਂ ਉਦੋਂ ਫਿਰ ਤੇਰੀ ਬੁੱਢੀ ਨਾਲ ਸੁਲ੍ਹਾ ਹੋਣੀ ਹੈ, ਕਿਉਂਕਿ ਬੁੱਢੀ ਨਾਲ ਜਦੋਂ ਤੂੰ ਲੜਦਾ ਉਦੋਂ ਤੇ ਕੋਈ ਗੇਂਦ ਨਹੀਂ ਕਰਾਈ। ਉਹੀ ਨਾ, ਨਹੀਂ ਬੁੱਢੀ ਨਾਲ ਨਹੀਂ, ਸਟ੍ਰੈਸ ਜਿਹੜੀ ਹੁੰਦੀ ਨਾ ਉਸਤਾਦ ਜੀ, ਪਰੇਸ਼ਾਨੀ ਉਦੋਂ ਜਿਹੜੀ, ਤੂੰ ਸਟ੍ਰੈਚ ਨਹੀਂ ਸੀ ਨਾ ਹੋਏਗਾ ਫਿਰ ਜਿਹੜੀ ਤੂੰ ਦੱਸਣ ਲੱਗਾ। ਹਾਂ ਉਦੋਂ ਸਟ੍ਰੈਸ ਨਹੀਂ ਸੀ ਮੇਰਾ। 84 ਫਰੀਦ ਨੂੰ ਉਸਤਾਦ ਜੀ ਕਿਸੇ ਨੇ ਮੈਚ ਤੇ ਬੁਲਾਉਣਾ ਹੋਵੇ ਨਾ, ਫੋਨ ਕਰਕੇ ਪਹਿਲੇ ਪੁੱਛਦੇ ਫਰੀਦ ਕਿਦਾਂ, ਘਰ ਸਭ ਓਕੇ ਆ? ਉਹ ਨਾ ਹਾਂ ਓਕੇ, ਚਲ ਆ ਜਾ ਵੀ ਮੈਚ ਆ। ਜੇ ਲੜਿਆ ਹੋਇਆ ਉਹਨੂੰ ਪਤਾ ਨਹੀਂ ਪਰਫਾਰਮੈਂਸ ਉਸਤਾਦ ਦੀ। ਜੀ ਨੇ ਇੱਕ ਟੂਰਨਾਮੈਂਟ ਤੇ ਬੁਲਾਇਆ ਕਿ ਓਵਰ ਤੇ ਰੋਣੀ ਤੂੰ ਇੱਕ, ਕਹਿੰਦਾ ਮੈਂ 1000 ਰੁਪਏ ਲਾਉਂਗਾ। ਉਹ ਕਹਿੰਦਾ 600 ਦਾ ਤੇ ਮੈਂ ਕਿਹਾ ਤੈਨੂੰ 1000 ਦੇ ਇੱਕੋ ਵਾਰ ਤਾਂ ਧਾਰ ਲਊਂਗਾ ਲੈ। ਬੜੀ ਡਿਮਾਂਡ ਸੀ ਇਹਦੀ। ਹਾਂ ਉਦੋਂ ਕਿਉਂਕਿ ਮੈਂ ਤੁਹਾਨੂੰ ਦੱਸਣ ਡਿਆ ਕਿ ਉਦੋਂ ਰਿਲੈਕਸ ਸੀ ਉਹ ਮਾਹੌਲ ਬੜਾ, ਉਹ ਮਤਲਬ ਬਸ ਕਰਦੇ ਅਵਰ ਤਾਂ ਆਈਸੀ ਬਦਲਣਾ ਸੀ ਤੂੰ। ਅਵਰ ਤਾਂ ਤੂੰ ਆਈਸੀ ਬਦਲਣਾ ਸੀ। ਮੇਰਾ ਕਾਫੀ ਉਦੋਂ ਘਰ ਵੀ ਬੜਾ ਸਕੂਨ ਸੀ, ਕੋਈ ਲੜਾਈ ਝਗੜਾ। ਅੱਛਾ ਤੂੰ ਗੇਂਦ ਕਰਾਉਣ ਲੱਗਾ ਸੀ। 84 ਕਦਮਾਂ ਤੇ ਜਦੋਂ ਮੇਰਾ ਸਟਾਰਟ ਹੁੰਦਾ ਸੀ ਜੀ, ਉੱਥੇ 84 ਦੁਆ ਮੰਗ ਲੈਣਾ ਸੀ। ਬਾਜੀ ਹੁਣ ਟੇਪ ਬਾਲ ਦੇ ਪਲੇਅਰ ਬੜੇ ਬੜੇ ਪੈਸੇ ਲੈਂਦੇ ਉਸਤਾਦ। ਹਾਂਜੀ ਤਮੂਰ ਮਿਰਜ਼ਾ ਨੇ ਜਿਹੜੇ ਬੈਟ ਨਾਲ ਖੇਡਣਾ ਨਾ, ਜਿਹੜਾ ਸਟicker ਲੱਗਣਾ ਇੱਥੇ 15 ਲੱਖ ਰੁਪਏ ਇੱਕ ਸਾਲ ਦਾ ਲਿਆ ਤੇ ਸਿਰਫ ਉਹਦਾ ਸਟicker ਲੱਗਾ ਹੋਏਗਾ ਟੇਪ ਬਾਲ ਦਾ। ਜਿਹੜੇ ਬੈਟ ਨਾਲ ਉਹਨੇ ਖੇਡਣਾ, ਤਮੂਰ ਮਿਰਜ਼ਾ ਬੜਾ ਅੱਛਾ ਬੈਟਸਮੈਨ ਹੈ ਟੇਪ ਬਾਲ ਦਾ, ਉਹਨੇ ਸਿਰਫ ਉਹਦੀ ਐਡ ਦਾ 15 ਲੱਖ ਰੁਪਇਆ ਲਿਆ ਵਾ। ਬੜੇ ਪੈਸੇ ਲੈ ਉਸਤਾਦ ਜੀ। ਹਾਂਜੀ ਤੁਹਾਡੇ ਰਜ਼ਾਬਾਦ ਚ ਕੋਈ ਕਿਸੇ ਨੇ ਕੋਈ ਲਿਆ? ਸਾਡੇ ਰਜ਼ਾਬਾਦ ਤੈਨੂੰ ਮੈਂ ਦੱਸਿਆ ਨਹੀਂ। ਤੁਹਾਡਾ ਜਿੱਦਾਂ ਤੁਸੀਂ ਰਜ਼ਾਬਾਦ ਕਰਦੇ ਨਾ, ਤੁਹਾਨੂੰ ਰਜ਼ਾਬਾਦ ਵਾਲੇ ਛਾਪਰ ਚ ਪਾ ਦੇਣਾ ਰਜ਼ਾਬਾਦ ਵੀ, ਯਾਰ ਤੁਹਾਡਾ ਰਜ਼ਾਬਾਦ ਲੈ ਆਇਓ, ਅਸੀਂ ਬਾਕੀ ਇਲਾਕਾ ਰਲਾ ਲਈ ਕਿਸੇ ਭਾਜਨ ਬੜੇ ਆਰਟਿਸਟ ਸਾਡੇ ਰਜ਼ਾਬਾਦ ਚ। ਇਹਨਾਂ ਨੂੰ ਹੁਣ ਨਾ ਡੱਕਿਆ ਗਿਆ ਤੇ ਇਹਨਾਂ ਨੇ ਆਲੇ ਦੁਆਲੇ ਇਲਾਕੇ ਵੀ ਆਪਣੇ ਕਰ ਲੈਣੇ ਨੇ। ਸਾਡੇ ਸਿੱਧੂ ਪੂਰੇ ਉਹੀ ਹੁੰਦੇ ਨਾ, ਉਹ ਰਜ਼ਾਬਾਦ, ਕਮਾਲਾਬਾਦ, ਹਾਂਜੀ ਮਨੀਰਾਬਾਦ, ਆਜ਼ਮਾਬਾਦ, ਇਹ ਸਾਰੇ ਰਜ਼ਾਬਾਦ ਦੇ ਲਾਗੇ ਲਾਗੇ ਲੱਗਦੇ ਨੇ। ਇਹ ਗੈਰ ਰਿਆਸਤੀ ਫਾਰਮੂਲਾ ਵਾ। ਤੁਸੀਂ ਆਲੇ ਦੁਆਲੇ ਪਰੇਸ਼ਾਨੀ ਪਾਈ ਹੈ ਜੀ ਉਸਤਾਦ ਜੀ। ਗੱਲ ਇਹ ਹੈ ਕਿ ਹੁਣ ਤੁਹਾਡੇ ਵੀਰ ਨੇ ਛਾ ਜਾਣਾ ਵਾ ਦੁਨੀਆ ਕ੍ਰਿਕਟ ਤੇ, ਇੱਕ ਨਾਮ ਬਣਾ ਜਾਣਾ। ਭਾਜੀ ਐਨਕ ਲਾ ਲਓ, ਤੁਹਾਡਾ ਲੈਂਸ ਡਿੱਗ ਪਣਾ। ਐਨਕ ਲਾ ਲਓ ਭਾਜੀ, ਉਤਾਰਾ ਕਿਸੇ ਤੀਮਤ ਨੂੰ। ਅੱਛਾ 84 ਚ ਕੁਝ ਕਹਿਣ ਲੱਗਾ ਸੀ ਤੂੰ। 84 ਕਦਮਾਂ ਦੀ ਜਿਹੜੀ ਮੇਰੇ ਸਟਾਰਟ ਹੁੰਦਾ ਸੀ, ਔਰ ਕਿੱਕਰ ਵਾਲੀ ਗਰਾਊਂਡ ਮਸ਼ਹੂਰ ਹੈ ਅੱਜ ਵੀ। ਹਾਂ ਕਿੱਕਰ ਵਾਲੀ ਗਰਾਊਂਡ। ਕਿੱਕਰ ਵਾਲੀ ਗਰਾਊਂਡ, ਉਹ ਮੈਂ ਇੱਕ ਸ਼ੁਗਲ ਨਹੀਂ, ਸੱਚੀ ਮੁੱਚੀ ਨਹੀਂ ਸੱਚੀ ਮੁੱਚੀ ਆ। ਉਹ ਕਿੱਕਰਾਂ ਵਾਲੀ ਗਰਾਊਂਡ ਆ, ਅੱਗੇ ਨੂੰ ਹੋਵੋ ਬਾਲਿੰਗ ਕਰਾਓ, ਪਿੱਛੇ ਨੂੰ ਹੋਵੋ ਤੇ ਬੈਟਿੰਗ ਕਰੋ। ਉਹ ਹੀ ਹੈ ਨਾ, ਉਹ ਸੁਣੀ ਹੋਣੀ ਤੁਸੀਂ ਸਾਰਿਆਂ ਨੇ। ਕਿੱਕਰ ਵਾਲੀ ਗਰਾਊਂਡ 'ਚ 84 ਕਦਮ ਦਾ ਮੇਰਾ ਜਨਾਬ ਸਟਾਰਟ ਸੀ। ਉਹ ਮੈਨੂੰ ਸਾਰੇ ਮਾਈਓ ਨਾਂ ਦਾ ਮੁੰਡਾ, ਬੜਾ ਲੰਮਾ ਉੱਚਾ ਕੱਦ ਸੀ, ਉਹਨੇ ਭਾਈ ਉਹਨੇ ਚੈਲੰਜ ਕਰਤੇ ਆ, ਉਹਨੇ ਕਿਹਾ ਜੀ ਕਿ ਫਰੀਦ ਨੂੰ ਛੱਕਾ ਮਾਰਨਾ। ਓਏ ਹੋਏ ਹੋਏ ਠੀਕ ਹੈ ਜੀ। ਫਰੀਦ ਭਾਈ ਸਟਾਈਲ ਉਦੋਂ ਵੀ ਆਈ ਸੀਗਾ ਆ ਬਗਲੋਨਾ ਤੇ ਲਾਉਂਦਾ। ਉਹ ਜਦੋਂ ਮੈਂ ਗੇਂਦ ਕਰਾਉਣ ਲੱਗਾ ਨਾ, ਕਿਉਂਕਿ ਉਹਦਾ ਹਾਲਾਤ ਠੀਕ ਸੀ, ਉਹ ਆ ਤੇ ਬਾਅਦ ਦੇ ਵਿੱਚ ਰੌਲਾ ਬਣਿਆ। ਸਟਾਈਲ ਤੇ ਉਦੋਂ ਵੀ ਆਈ ਸੀ ਕਿ ਸਟਾਈਲ ਵੀ ਠੀਕ ਸੀ? ਸਟਾਈਲ ਯਾਰ ਸਟਾਈਲ, ਇਹਨੂੰ ਕੀ ਹੋਇਆ? ਔਰ ਜਗ੍ਹਾ ਨਹੀਂ ਸੀ ਨਾ ਪਿੱਛੇ, ਹੈ ਨਾ 84 ਕਦਮ ਕਿੱਦਾਂ ਦਾ ਹੁੰਦਾ ਮੈਂ ਹੁਣ। ਮਾਫੀ ਦੇ ਦੇ, ਤੂੰ ਆਉਂਦਾ ਹੀ ਆਇਆ ਸੀਗਾ ਜਿਹਨੂੰ ਖੁਸਰਾ ਲਾਂਭਾ ਲੈ ਕੇ ਆਉਂਦਾ ਵੀ ਇਹਨੇ ਮਾਰਿਆ ਉਹਨੂੰ। ਸ਼ਕੀਰ ਮਨ ਬਾਲਿੰਗ ਕਰਾਉਣ ਆਂਦਾ, ਇੰਜ ਲੱਗਦਾ ਆੜਤੀ ਛੁੱਟੀ ਕਰ ਗਿਆ। ਤੁਹਾਡੇ ਮੁੰਡੇ ਨੇ ਮੈਨੂੰ ਛੇੜਿਆ। ਉਹ ਤੇ ਆ ਛੋਟੇ ਭਰਾ ਦੇ ਚੋਰੀ ਦਾ ਕੇਸ ਹੋ ਗਿਆ, ਅੰਦਰ ਹੋ ਗਿਆ, ਕੋਈ ਆਪਣਾ ਹਿਸਾਬ ਕਿਤਾਬ ਬਹਿ ਲੋਈ, ਸਾਡਾ ਉਹ ਪਾਊਡਰ ਪੀਣ ਲੱਗ ਪਿਆ ਇਸ ਵੇ। ਓਏ ਇਹਨੂੰ ਕ੍ਰਿਕਟ ਦੀਆਂ ਗੱਲਾਂ ਨਾ ਪੁੱਛੋ, ਨਹੀਂ ਤੇ ਸਾਰਿਆਂ ਨੇ ਇਹਨੂੰ 200-400 ਦੇ ਕੇ ਉੱਠਣਾ ਜੇ ਸ਼ਕੀਰ ਮੰਨੋ ਇਹ ਤੇ ਜੋ ਇਹਨੇ ਗੇਮ ਪਾਈ ਹੈ। ਛੱਡ ਦਿਓ, ਰਹਿਣ ਦਿਓ, ਕੋਈ ਹੋਰ ਗੱਲ ਕਰ, ਕ੍ਰਿਕਟ ਰਹਿਣ ਦੇ। ਸਟਾਈਲ ਹੀ ਬਹੁਤ ਮਾੜਾ ਸੀ ਉਸਤਾਦ ਜੀ। ਆਹੋ ਉਹ ਜਦੋਂ 84 ਕਦਮਾਂ ਤੋਂ ਮਾਈਆਂ ਨੂੰ ਮੈਂ ਕਿਹਾ ਤਗੜਾ ਹੋ ਜੀ, ਮਾਈਓ ਕਿਹੜਾ ਮਾਈਆਂ ਮੁੰਡਾ ਇਹ ਘੱਟ ਬੈਟਸਮੈਨ ਸੀ ਹਨਾ। 84 ਕਦਮ ਨਹੀਂ, ਤੁਹਾਡੇ ਤੇ ਲੋਕੀ ਕਹਿੰਦੇ ਹੁੰਦੇ ਨੇ ਯਾਰ 2 ਕਦਮ ਦਿਖਾਓ, ਤੇ 84 ਕਿਹੜੇ? ਚਲੋ ਜੀ। ਬਹਰਹਾਲ 84 ਕਦਮਾਂ ਤੋਂ ਜਦੋਂ ਮੈਂ ਸਟਾਰਟ ਲਿਆ, ਮਾਈਆਂ ਨੂੰ ਮੈਂ ਕਿਹਾ ਤਗੜਾ ਹੋ ਜਾ। ਮਾਈਓ ਨੇ ਭਾਈ ਜੀ ਬੱਲਾ, ਉਹਦਾ ਬੱਲੇ ਦਾ ਨਾਂ ਛੂ ਸੀ, ਬੱਲਾ ਛੂ ਉਹਨੂੰ ਕਹਿੰਦੇ ਹੁੰਦੇ ਸੀ, ਛੂ ਕਰਕੇ ਮਾਰ। ਮੈਂ ਭਾਜੀ ਬਾਲ ਕਰਾਈ ਏ, ਪਹਿਲੀ ਬਾਲ ਜਿਹੜੀ ਆ ਉਹਨੇ ਮੈਨੂੰ ਸਟਾਪ ਕੀਤਾ। ਇਹ ਤਰੀਕ ਦਾ ਵਾਕਿਆ ਤੁਹਾਨੂੰ ਮੈਂ ਰਿਕਾਰਡ ਦੱਸਣ ਲੱਗਾ ਵਾਂ। ਇਹ ਰਿਕਾਰਡ ਤੁਸੀਂ ਹਲੇ ਤੱਕ ਨਹੀਂ ਸੁਣਿਆ, ਜੈਨੂਇਨ ਰਿਕਾਰਡ ਆ। ਮੈਂ ਦੇਖੇ ਸਟਾਫ ਉਸਤਾਦ ਜੀ ਨੇ ਜਿਹੜੇ ਅੱਜ ਕੀਤੇ ਨਾ ਤੈਨੂੰ। ਉਹ ਯਾਰ ਮੈਨੂੰ ਉਹਨੇ ਸਟਾਪ ਕੀਤਾ ਪਹਿਲਾਂ। ਉਹ ਫਰੀਦ ਤੂੰ ਤੇ ਆਉਂਦਾ ਹੀ ਆਇਆ ਵਾ, ਜਿਵੇਂ ਜ਼ਬਰਦਸਤੀ ਬੱਚੇ ਨੂੰ ਸਕੂਲੇ ਨਹੀਂ ਘਲਾਈ ਜਾਂਦਾ, ਧੱਕੇ ਦੇ ਕੇ ਮੈਂ ਅੱਜ ਜਾਣਾ। ਤੂੰ ਆਉਣਾ ਚ ਗਿਆ ਸੀਗਾ। ਉਹ ਯਾਰ ਉਹ ਸਟਾਰਟ ਦਾ ਰੌਲਾ ਸੀ, 84 ਕਦਮ ਨਹੀਂ ਸੀ ਪਿੱਛੇ ਆਨੇ, ਤੇ ਮੈਂ ਉਦਾਂ ਹੀ ਕਰਨਾ ਸੀ। ਇਹ ਤਾਂ ਆ ਪਿੱਛੇ ਜੇ ਰੌਲੇ ਬਣੇ ਹੈਗੇ, ਚਾਚਾ ਮੇਰਾ ਬਾਹਰ ਚਲੇ ਗਿਆ, ਉਹਦੇ ਵੀ ਕਰ। ਓਏ ਦਿਓ ਉਹਨੂੰ ਕੁਛ ਹੈਗਾ ਤੁਹਾਡੇ ਕੋਲ। ਉਹ ਯਾਰ ਏਦਾਂ ਲੱਗਦਾ ਸੀ ਜਿੱਦਾਂ ਖੱਬੂ ਬੋਲਰ ਤੇ ਸੱਜੂ ਗਰਾਉਂਡ ਹੈ ਨਾ। ਭਾਜੀ ਫਤਰਾਨਾ ਤੁਹਾਡਾ ਹੀ ਹੈ, ਠੀਕ ਹੈ, ਟੈਨਸ਼ਨ ਨਹੀਂ ਕੋਈ। ਫੈਮਿਲੀ ਵੱਲੋਂ ਸਪੋਰਟ ਨਹੀਂ ਸੀ ਨਾ ਹੈ। ਉਹ ਵਾਕਿਆ ਤੇ ਛੱਡ ਉੱਠ ਕੇ ਝੋਲੀ ਫੇਰ ਲਾ ਕਰਾ ਦੇ। ਉਹ ਸਾਰੀ ਉਮਰ ਐ ਨਹੀਂ ਕੀਤਾ, ਐ ਹੀ ਕੀਤਾ ਵਾ। ਤੂੰ ਬੋਲਰ ਨਹੀਂ। ਆ ਇਹ ਐ ਕਰਕੇ ਨਾ, ਤੇ ਇਹਨੇ ਐ ਕੀਤਾ। 84 ਕਦਮਾਂ ਤੇ ਜਦੋਂ ਮੈਂ ਟੁਰਿਆ ਨਾ ਭਾਜੀ, ਮਾਈਆਂ ਨੂੰ ਮੈਂ ਕਿਹਾ ਤਗੜਾ ਹੋ ਗਿਆ। ਮਾਈਆਂ ਇਹ ਮਾਈਂਡ ਵੀ ਏਦਾਂ ਦਿੰਦਾ ਸੀ ਉਸਤਾਦ। ਆਹੋ
ਮਾਈਓ ਇਹਨੇ ਮਾਈਆਂ ਨੂੰ ਕਿਹਾ ਤਕੜਾ ਹੋ ਜਾ, ਉਹ ਐ ਮੁੱਕਾ ਬਣਾਉਣ ਲੱਗ ਪਿਆ ਕਿ ਆ ਤੂੰ। ਇਹਨੇ ਭਾਈਏ ਨੂੰ ਕਿਹਾ ਤਗੜਾ ਹੋ ਜਾ, ਕਹਿੰਦਾ ਮੈਂ ਨਹੀਂ ਹੋਣਾ, ਤੂੰ ਰਹਿਣ ਹੀ ਨਹੀਂ ਦਿੰਦਾ ਤਗੜਾ। ਚਾਚਾ ਜਦੋਂ ਬਾਹਰ ਚਲੇ ਗਏ ਪਿੱਛੇ ਵੀ ਹਾਂ, ਬੱਚੇ ਚਾਚਾ ਉਹਨਾਂ ਦੇ ਜੀ ਵੀ ਨੂੰ- ਬੜੇ ਹਾਲਾਤ ਖਰਾਬ, ਉਹ ਵੀ ਸਾਰੇ ਜਦੋਂ ਜ਼ਿੰਮੇਵਾਰੀਆਂ 'ਚ ਪੈ ਇਹ ਨਹੀਂ ਹਾਲਾਤ ਏਦਾਂ ਹੀ ਸੀ ਜਦੋਂ ਇੱਕ ਬਾਹਰ ਜਾਂਦਾ ਸੀ, ਇੱਕ ਅੰਦਰ ਆਉਂਦਾ ਸੀ, ਇੱਕ ਬਾਹਰ ਜਾਂਦਾ, ਇੱਕ ਅੰਦਰ ਆਉਂਦਾ, ਇਹ ਹੀ ਹਿਸਾਬ ਸੀ। ਇਹ ਰਜ਼ਾਬਾਦ ਦੀ ਗੱਲ। ਜੀ ਜੀ, ਰਜ਼ਾਬਾਦ। ਅੱਛਾ ਜੀ, ਉਹਨਾਂ ਨੇ ਭਾਈ ਜੀ ਜਦੋਂ ਮਾਈਆਂ ਨੂੰ ਮੈਂ ਕਿਹਾ ਤਗੜਾ ਹੋ ਜਾ, ਮੈਂ ਭਾਈ ਫਿਰ ਦੂਸਰੀ ਗੇਂਦ ਕਰਾਈ। 84 ਕਦਮਾਂ ਦਾ ਸਟਾਰ ਪਤਾ ਕਿੰਨਾ ਲੰਬਾ ਹੁੰਦਾ ਵਾ, ਤੇ ਕੱਲਾ ਨਹੀਂ ਸੀ ਹੁੰਦਾ, ਨਾਲ ਇੱਕ ਯਾਰ ਦੋਸਤ ਵੀ ਹੁੰਦਾ ਸੀਗਾ, ਆਓ ਯਾਰ ਗੱਲਾਂ ਕਰਦੇ ਜਾਵਾਂਗੇ ਆਪਾਂ, ਗੇਂਦ ਕਰਾਉਣ ਜਾਣੀ। ਆਹੋ ਗੱਲਾਂ ਕਰਦੇ ਜਾਵਾਂਗੇ। 84 ਕਦਮਾਂ ਦਾ ਸਟਾਰ ਤੇ ਰਕਸ਼ਾ ਕਰਾਇਆ ਉਹਨਾਂ ਨੇ 2 ਘੰਟੇ ਵਾਸਤੇ ਕਿ ਮੈਨੂੰ ਉਹ ਪੈਰ ਤੇ ਥੋੜਾ ਪਿੱਛੇ ਲਾ ਦੇ। ਉਸਤਾਦ ਜੀ ਰਕਸ਼ਣ ਬਾਹਰ ਵੀ ਕੱਢੀ ਤੁਸੀਂ ਪਾਲਣ ਵਾਲੀ ਆ। ਕਿ ਉੱਥੇ ਹੀ ਮਾਰਦਾ ਸੀ ਇਹ, ਤੇ ਅੱਗੋਂ ਰਕਸ਼ਾ ਇੰਜ ਕਰਕੇ ਮੋੜ ਲੈਂਦਾ ਸੀ। 84 ਕਦਮਾਂ ਤੋਂ ਭੱਜ ਕੇ ਆ ਕੇ ਬਾਲ ਕਰਾ ਕੇ ਮੁੜ ਕੇ ਬਹਿ ਕੇ ਆਪਣੀ ਪਿੰਨੀ ਕੁੱਟਣ ਲੱਗ ਪਿਆ। ਅੰਪਾਇਰ ਨੋ ਬਾਲ ਦਿੰਦੇ ਆ, ਕਹਿੰਦਾ ਉਹ ਕਹਿੰਦਾ ਪਹਿਲਾ ਟਾਇਰ ਅੱਗੇ ਤੁਹਾਡਾ ਤੇ। ਆਹੋ, ਰਕਸ਼ੇ ਦਾ ਟਾਇਰ ਅੱਗੇ ਲੰਘ ਗਿਆ, ਰਕਸ਼ੇ ਤੋਂ 9 ਬਾਰ। ਨਹੀਂ ਉਹਦੇ ਤੇ ਵੀ ਜਾਂਦਾ ਰਿਹਾ, ਫਿਰ ਇਹਨੂੰ ਸੱਟ ਲੱਗ ਗਈ ਨਾ, ਫਿਰ ਉੱਤੇ ਵੀ ਜਾਂਦਾ ਰਿਹਾ ਕਰਾਉਣ। ਸਾਜੀ ਉਹ ਵੀ ਟੀਮ ਹੁੰਦੀ ਹੈ, ਆਹੋ, ਇਹਨੇ ਉਹ ਚ ਵੀ 6 ਛਿੱਕੇ ਖਾ ਲਏ। ਉਦੋਂ ਤੇ ਹਾਲਾਤ ਬੜੇ ਅੱਛੇ ਹੁੰਦੇ ਸੀ, ਬਾਅਦ ਚ ਰੌਲਾ ਬਣਿਆ, ਮਾਮੂ ਘੱਟ ਕੀਤੀ ਹੋ ਗਈ, ਰੌਲਾ ਬਣ ਗਿਆ, ਬਸ ਉਹ ਪਰੇਸ਼ਾਨੀਆਂ ਲੈ ਕੇ ਬਹਿ ਗਈਆਂ। ਉਹ ਮੈਂ ਜਦੋਂ ਮਾਈਆਂ ਨੂੰ ਕਿਹਾ ਨਾ, ਮੈਂ ਕਿਹਾ ਯਾਰ ਤੇਰਾ ਸਰਦਾ ਕਿੰਨੇ ਨਾਮ ਯਾਰ ਮੈਂ ਵੀ ਜੈਜ਼ ਕੈਸ਼ ਨੰਬਰ ਕੀ ਤੇ ਅੱਲਾ ਮਾਫੀ ਦੇਵੇ, ਫਿੱਟੇ ਮੂੰਹ ਇਹੋ ਜਿਹੇ ਕ੍ਰਿਕਟਰ ਦੀ ਕਹਾਣੀ ਸੁਣਨੀ ਤੁਸੀਂ। ਯਾਰ ਇਹਦੇ ਚ ਕਿਹੜਾ ਸ਼ੁਗਰ ਹੋਇਆ, ਜਦੋਂ ਮੈਂ ਏਦਾਂ ਕਰਕੇ ਦੂਸਰੀ ਗੇਂਦ ਕਰਾਈ ਏ। ਸ਼ਾਮ 84 ਕਦਮਾਂ ਤੋਂ ਹੀ 84 ਕਦਮਾਂ ਤੋਂ ਜਦੋਂ ਮੈਂ ਦੌੜਦੇ ਦੂਸਰੀ ਗੇਂਦ ਤੇ ਮਾਈਓ ਤੋਂ ਇੱਥੋਂ ਲੰਘੀ ਹੈ। ਆ ਕਿੱਕਰਾਂ ਵਾਲੀ ਗਰਾਊਂਡ ਜਿਹੜੀ ਗਵਾ ਇੰਜ ਲੰਘੀ ਹੈ ਤੇ ਮਾਈਓ ਇੰਜ ਹੋਇਆ। ਇੱਕ ਵਾਰੀ ਉਹਨੇ ਲਿਆ, ਉਹਨੇ ਕਿਹਾ, ਉਹਨੇ ਇੰਜ ਸਾਰਾ ਕੀਤਾ, ਉਹਨੇ ਕਿਹਾ ਕਿਆ ਬਾਤ ਹੈ ਯਾਰ ਭਾਜੀ। ਇਹ ਹਾਲਾਤ ਤੇ ਬਾਅਦ ਚ ਖਰਾਬ ਹੋਏ ਮੁਦੱਸਰ ਸਾਹਿਬ, ਤੈਨੂੰ ਪਤਾ ਵਾ ਕਿ ਉਹ ਉਧਰੋਂ ਹਿੱਸਾ ਮੰਗਿਆ ਭਾਈ ਨੇ, ਉਹਨਾਂ ਨੇ ਕਿਹਾ ਕੰਧ ਸੀ ਲੈਦਾ ਕਰਨਾ ਵਾ ਸਾਰਾ ਹਿਸਾਬ ਕਿਤਾਬ, ਤੇ ਉਦੋਂ ਬੜੇ ਇਹਦੀ ਪੇਸ ਘੱਟ ਗਈ। ਰਾਸ਼ਨ ਦਾ ਕੀ ਕਰਨਾ ਲੈ ਤੂੰ? ਭਾਈ ਨੇ ਇੱਕ ਬਾਲ ਕਰਾਇਆ ਵਾ, ਦੂਜਾ ਬਾਲ ਕਰਾਇਆ ਨਹੀਂ, ਮੈਂ ਦੇਖਿਆ ਤੇ ਭਾਈਓ ਤੇ ਵਿਕਟ ਤੇ ਬਹਿ ਕੇ ਧਾੜਾ ਮਾਰ ਰੋ ਰਹੇ, ਭਾਈਓ ਰੋਣੇ, ਉਹ ਦੁਖੀ ਆ, ਉਹ ਪਰੇਸ਼ਾਨ, ਉਹਨੂੰ ਵੀ ਕਹਾਣੀ ਸੁਣਾ। ਉਹ ਵੀ ਰੋ ਰਿਹਾ। ਅੱਛਾ, ਇਹਨੂੰ ਜਿਹੜਾ ਛਿੱਕਾ ਮਾਰਦਾ ਸੀ, ਉਹਨੂੰ ਜਾ ਕੇ ਐਸੀ ਕੋਈ ਗੱਲ ਸੁਣਾਉਂਦਾ ਸੀ ਘਰ ਦੀ, ਉਹ ਅਗਲੀ ਬਾਲ ਤੇ ਵਿਚਾਰਾ ਆਪ ਹੀ ਆਊਟ ਹੋ ਜਾਂਦਾ ਸੀ। ਕਹਿੰਦਾ ਯਾਰ ਖੇਡ ਫੇਰ ਲਾਂਗੇ, ਇਹਦੇ ਬੱਚਿਆਂ ਦਾ ਕੋਈ ਸੋਚ ਲਈਏ। ਥਰਡ ਅੰਪਾਇਰ ਤੋਲੀਆ ਲੱਭਣ ਲਿਆ ਰੋਣ ਵਾਸਤੇ, ਉਹਨੂੰ ਆਂਸੂ ਲੱਭ। ਉਹ ਜਦੋਂ ਮੈਂ ਤੀਸਰੀ ਗੇਂਦ, ਹੁਣ ਰਿਕਾਰਡ ਦੱਸਣ ਲੱਗਾ। ਅੱਛਾ ਯਾਰ, ਹੁਣ ਸੁਣ ਲਓ ਬਈ ਪਲੀਜ਼, ਤੁਹਾਡੀ ਮਿਹਰਬਾਨੀ ਸੁਣ। ਤੀਸਰੀ ਗੇਂਦ ਤੇ ਭਾਜੀ ਮੇਰਾ ਰਿਕਾਰਡ ਹੈ, ਇਹ ਤੁਸੀਂ ਹੁਣ ਵੀ ਪੁੱਛ ਲੈਣਾ, ਸਾਰੇ ਮੁੰਡੇ ਜਿਹੜੇ ਗਵਾਹ ਨੇ। ਸਾਨੂੰ ਤੇਰੇ ਤੇ ਯਕੀਨ ਆ, ਤੂੰ ਸੁਣਾ। ਨਹੀਂ ਮੈਂ ਉਹ ਨਹੀਂ ਗੱਲ ਕਰਨੀ ਹੈਗੀ ਜਿਹੜੀ ਐਵੇਂ। ਤੀਸਰੀ ਗੇਂਦ ਤੇ ਭਾਜੀ ਜਿਹੜੀ ਟੈਂਸ ਬਾਲ ਟੇਪ ਬਾਲ ਦੇ ਨਾਲ ਮੈਂ ਭਾਜੀ ਗੇਂਦ ਕਰਾਈ ਹੈ, ਤੇ ਮੇਰੇ ਕੋਲ ਸਪੀਡ ਜ਼ਿਆਦਾ ਵੱਜ ਗਈ, ਉਹਦਾ ਬੈਟ ਟੁੱਟ ਗਿਆ। ਟੇਪ ਬਾਲ ਨਾ ਭਾਜੀ ਹਾਲਾਤ ਠੀਕ ਸੀ। ਨਹੀਂ, ਉਸ ਤੋਂ ਬਾਅਦ ਹਾਲਾਤ ਖਰਾਬ ਹੋਏ ਮੁਦੱਸਰ ਸਾਹਿਬ। ਉਹਦੇ ਬਾਅਦ ਫੁੱਫਾ ਜੀ ਨੂੰ ਗੁਰਦਿਆਂ ਦਾ ਮਸਲਾ ਬਣ ਗਿਆ, ਯਾਨੀ ਲਾਈਟ ਦੇ ਵਿੱਚ ਕਾਫੀ ਦੇਰ ਰਹੇ, ਕੋਈ ਆਪਣੇ ਹਾਲਾਤ ਕੋਈ ਇਦਾਂ ਦੇ ਹੋਏ। ਮੇਰਾ ਵੀ ਕੋਈ ਕਾਰੋਬਾਰ ਤੇ ਤਾਇਆ ਜੀ ਦੀ ਫੈਕਟਰੀ ਛੋਟੀ ਜੀ ਸੀ, ਉਹਨਾਂ ਦੀ ਚੂਰਨ ਦੀ ਫੈਕਟਰੀ, ਉਹ ਵੀ ਬੰਦ ਹੋ ਗਈ, ਤੇ ਜਿਹਦੀ ਵਜ੍ਹਾ ਤੋਂ ਮੇਰੇ ਜ਼ਿਹਨੀ ਸਟ੍ਰੈਸ ਆ ਜਾਂਦੀ, ਪਰੇਸ਼ਾਨੀ ਦੀ ਵਜ੍ਹਾ ਤੋਂ ਸਾਰੀ ਗੇਮ ਖਰਾਬ ਹੁੰਦੀ। ਉਹ ਤੇਰੇ ਇੰਨੇ ਹਾਲਾਤ ਖਰਾਬ ਆ, ਇੰਨੀ ਫੈਮਿਲੀ ਡੈਮੇਜ ਆ, ਕਿਤੇ ਹੀਰੋਸ਼ੀਮਾ ਵੈਲੀ ਚ ਲੈ ਬੈਠਾ ਸੀ ਘਰ। ਇੱਕ ਓਵਰ ਚ 40 ਖਾ ਗਿਆ ਕਪਤਾਨ, ਕਹਿੰਦੇ ਕਿਦਾਂ, ਕਹਿੰਦਾ ਮੈਂ ਸਟ੍ਰੈਸਡ ਹਾਂ। ਮੇਰਾ ਕੁਛ ਕਰੋ। ਮੈਂ ਸਟ੍ਰੈਸ ਚ ਤੁਹਾਨੂੰ ਮੈਂ ਪਹਿਲੇ ਕਿਹਾ ਸੀ ਮੈਨੂੰ ਨਾ ਓਵਰ ਦੋ, ਮੈਂ ਅੱਜ ਸਟ੍ਰੈਸਡ। ਓਵਰ ਕਰਾ ਕੇ ਸਟ੍ਰੈਸ ਦਾ ਕਪਤਾਨ ਨੂੰ ਦੱਸਿਆ, ਉਹਨੇ ਕਿਹਾ ਜਾ ਫਿਰ ਉਹ ਬਾਉਂਡਰੀ ਤੇ VCR ਲਾਇਆ, ਉੱਥੇ ਬਹਿ ਜਾ। ਭਾਜੀ ਇੱਕ ਓਵਰ ਚ 40 ਸਕੋਰ ਚਾਹੀਦਾ ਸੀ, ਕਪਤਾਨ ਨੇ ਓਵਰ ਦਿੱਤੀ ਤੇ ਦੂਜੀ ਟੀਮ ਵਾਲੇ ਕਹਿੰਦੇ ਹੁਣ ਹੋਏ ਨਾ, ਓਕੇ ਹੁਣ ਆਪਾਂ ਜਿੱਤ ਗਏ। ਇਹਨੇ ਕਵਰ 40 ਖੜਾ, ਕਪਤਾਨ ਦੂਜੇ ਨੂੰ ਕਹਿੰਦਾ ਓਏ ਤੁਸੀਂ ਖੇਲੋ, ਮੈਂ ਲਾ ਕੇ ਆ ਘੱਲ ਦਦਾ। ਅੱਛਾ, ਦੂਜੀ ਟੀਮ ਇਹ ਖੇਡਦਾ ਸੀ ਨਾ, ਦੂਜੀ ਟੀਮ ਵਾਲੇ ਇੱਕ ਕਪਤਾਨ ਜਿਹੜਾ ਹੁੰਦਾ ਸੀ ਨਾ, ਉਹ ਇਹਨਾਂ ਦੇ ਕਪਤਾਨ ਨੂੰ ਕਹਿੰਦਾ ਸੀ, ਉਸਤਾਦ ਜੀ ਗੱਲ ਇਹ ਹੈ, ਤੁਸੀਂ 20 ਓਵਰਾਂ ਕਰਾ ਲਓ, ਅਸੀਂ 10 ਕਰਾਵਾਂਗੇ, ਲੇਕਿਨ ਤੁਹਾਡੀਆਂ 10 ਫਰੀਦ ਕਰਾਏਗੇ। ਇਹਨੂੰ ਵੇਖਦੇ ਸੀ ਕਿ ਭੱਜਦਾ 84 ਕਦਮਾਂ ਤੋਂ ਇੱਕ ਹੱਥ ਨਾਲ ਖੇਲਣ ਲੱਗ ਪਿਆ। ਠਾ ਚਿੱਕਾ ਉਹ ਤੇ ਹਾਲਾਤ ਬਾਅਦ ਦੇ ਵਿੱਚ ਖਰਾਬ ਹੋ ਗਏ। ਓਏ ਕਿੰਨੇ ਕੁ ਹਾਲਾਤ ਖਰਾਬ ਹੋ ਗਏ, ਮੈਨੂੰ ਦੱਸ ਦੇ। ਉਸਤਾਦ ਜੀ ਨੇ ਪੁੱਛਿਆ ਨਹੀਂ ਕੀ ਚਾਹੀਦਾ, ਇੱਕੋ ਵਾਰੀ ਦੱਸ। ਨਹੀਂ ਮੈਂ ਦੱਸਣ ਡਿਆ ਕਿ ਇੱਕ ਗੇਮ ਹੈਗੀ ਹੈ, ਰਿਲੈਕਸ ਹੋ ਕੇ ਅੱਛੇ ਤਰੀਕੇ ਨਾਲ ਖੇਲਣ ਦੀ। ਮਾਈਂਡ ਸੈਟ ਜਦੋਂ ਤੁਹਾਡਾ ਸੈੱਟ ਨਹੀਂ ਹੈਗਾ, ਵੇਖੋ ਤਾਏ ਦੇ ਮੁੰਡੇ ਦੀ ਯਾਰ ਅੱਜ ਕੀ ਹੋਇਆ ਤੁਹਾਨੂੰ, ਉਸਤਾਦ ਨੇ ਚੰਗੇ ਭਲੇ ਤੈਨੂੰ ਛੱਕੇ ਮਾਰੇ, ਚੌਕੇ ਮਾਰੇ। ਯਾਰ ਪਿੱਛੇ ਮੁਦੱਸਰ 84 ਕਦਮਾਂ ਦਾ ਨਹੀਂ ਸੀ ਹੈਗਾ ਸਟਾਰਟ, ਤੈਨੂੰ ਇਹ ਨਹੀਂ ਸਮਝ ਆਂਦੀ, ਉਹਨੂੰ ਮਾਰ ਸਕਦੇ ਛੱਕਾ। ਉਸਤਾਦ ਨੇ ਜਿਹੜੀ ਮੈਨੂੰ ਬਾਲ ਕਰਾਈ ਮੇਰੇ ਪੱਲੇ ਨਹੀਂ ਪਈ ਹੈਗੀ, ਉਹ ਤੇਰਾ ਹੁਣ ਆਪਣਾ ਮਸਲਾ ਹੀ ਕਰਾਈ ਆ ਯਾਰ। ਤੇਰੀ ਐ ਨਾ ਘਰ ਰਹਿ ਗਈ, ਮੇਰੇ ਚ ਕੀ ਕਸੂਰ ਆ? ਮੈਂ ਕਹਿਣ ਡਿਆ ਵਾ ਉਦੋਂ ਦੀ ਗੱਲ ਮੈਂ ਦੱਸਣ ਡਿਆ, ਜਦੋਂ ਹਮਾਇਓ ਦਾ ਨਾਂ ਹੈਗਾ ਸੀ। ਹਮਾਇਓ ਨੇ ਜਦੋਂ ਮੈਨੂੰ ਕਿਹਾ ਨਾ ਕਿ ਭਾਈ ਹੁਣ ਆਇਆ ਬੱਲਾ ਨਵਾਂ ਲੈ ਆਇਆ, ਚੌਥਾ ਬਾਲ ਸੀ ਮੇਰਾ। ਮੁਦੱਸਰ ਸਾਹਿਬ ਲੋਕੀ ਸਾਰੇ ਇੰਜ ਕਰਨ ਡੇ। ਇਹ ਸੱਚੀ ਮੁੱਚੀ ਦਾ ਵਾਕਿਆ ਕਿ ਉਹਨਾਂ ਨੇ ਕਿਹਾ ਗਰਾਊਂਡ ਦੇ ਵਿੱਚ ਸਿਰਫ
ਜਿਹੜੇ ਕ੍ਰਿਕਟਰ ਸਨ ਉਹ ਵੇਖਣ ਆਏ ਸਨ ਮੈਚ, ਜਿਹੜੇ ਆਲੇ ਦੀਆਂ ਦੁਆਲੇ ਦੀਆਂ 11 ਟੀਮਾਂ ਸਨ, ਉਹ ਭਾਈ ਚੌਥਾ ਮੈਂ ਬਾਲ ਕਰਾਇਆ। ਸਾਰੇ ਇੰਜਨ ਕਰਨ ਦੇ ਸੀਗੇ ਕਿ ਆਲੇ ਦੇ ਹਾਲਾਤ ਸੈੱਟ ਕਰਦੇ ਯਾਰ। ਉਸਤਾਦ ਜੀ ਇਹੋ ਜਿਹੇ ਬੋਲਰ ਕਹਿ ਰਹੇ ਹੁੰਦੇ ਯਾਰ ਜਿਹਨੇ ਮੇਰੇ ਕੋਲ ਓਵਰ ਕਰਾਉਣਾ ਕਰਾ ਲਓ, ਫਿਰ ਮੈਨੂੰ ਬਿਜਲੀ ਦਾ ਬਿੱਲ ਆਇਆ, ਮੈਂ ਸਟ੍ਰੈਸਡ ਆਇਆ। ਉਸਤਾਦ ਜੀ ਇੱਕ ਓਵਰ 40 ਖਾ ਕੇ ਤੇ ਐਂਡ ਤੇ ਬਾਉਂਡਰੀ ਤੇ ਖਲੋ ਕੇ ਕਹਿੰਦੇ ਜਾਏਗਾ ਸ਼ਾਬਾਸ਼ ਜਾਏਗਾ 40 ਖਾ ਕੇ ਸ਼ੈਪੀ ਸ਼ਿਵੀ ਸ਼ਾਬਾਸ਼ ਲਾਲ। ਹਾਂ ਸਿਰਫ 2-4 ਸਾਲ ਦੇ ਵਿੱਚ ਗੇਮ ਪਲਟੀ ਆ। ਮੈਂ ਸਿਲੈਕਸ਼ਨ ਵੀ ਹੋਣੀ ਸੀ, ਸਾਰਾ ਕੁਝ ਹੀ ਤੁਹਾਨੂੰ ਦੱਸਿਆ। ਹਾਲਾਤ ਜਦੋਂ ਮੈਂ ਵੇਖਿਆ ਕਿ ਬੜੇ ਲੋਕ ਉਦੋਂ ਸਿਲੈਕਟ ਹੋਏ ਨੇ ਮੁੰਡੇ, ਬੜੇ ਉਦੋਂ ਮੈਂ ਪਛਤਾਇਆ ਵੀ ਬੜਾ। ਮੈਂ ਕਿਹਾ ਯਾਰ ਕਾਸ਼ ਹਾਲਾਤ ਠੀਕ ਹੁੰਦੇ। ਜਿਵੇਂ ਹੁਣ ਸਾਡੇ ਕੋਲ 2.5 ਤੋਲੇ ਸੋਨਾ ਸੀ, ਉਹ ਵੀ ਚੋਰੀ ਹੋ ਗਿਆ, ਠੀਕ ਹੈ। ਚਾਹੇ ਦਾ ਮੁੰਡਾ ਸੀ, ਉਹਦੀ ਬਾਂਹ ਸੜ ਗਈ, ਜਿਸ ਵਜ੍ਹਾ ਤੋਂ ਬੜੇ ਮਾਮਲਾ ਖਰਾਬ ਹੋ ਗਏ। ਅਦਰਵਾਈਜ਼ ਮਿੱਠਾ ਜੀ ਬੜਾ ਇੱਕ ਲੈਵਲ। ਯਾਰ ਇੱਕ ਮਿੰਟ, ਤੇਰੇ ਤਾਏ ਦੀ ਬਾਂਹ ਸੜ ਗਈ, ਤੁਸੀਂ ਐਸੀ ਜਗ੍ਹਾ ਤੇ ਰੱਖਦੇ ਕਿਉਂ ਹੋ ਜਿੱਥੋਂ ਬਾਂਹ ਸੜ ਜੇ? ਉਹ ਨਹੀਂ ਨਾ ਲੈ ਗਿਆ ਸੀ ਤੇਰੀ ਤਰ੍ਹਾਂ ਕੋਈ, ਉਹ ਬਾਂਹ ਅੱਛਾ, ਇਸ ਲੈ ਤੋਂ ਗਿਆ। ਇਲਾਵਾ ਤੂੰ ਕਿਹੜੀ ਗੇਮ ਕੀਤੀ ਯਾਰ ਇਹ ਦੱਸ। ਮੈਂ ਉਸਤਾਦ ਜੀ ਉਹ ਗੇਮ ਦੱਸੋ ਜਿਹੜੀ ਤੂੰ ਸ਼ਰਟਾਂ ਵਾਲੀ ਨਹੀਂ ਸੀ ਕੀਤੀ। ਉਹ ਤੇ ਦੁਕਾਨ ਹੀ ਛੱਡ ਗਿਆ ਵਿਚਾਰਾ। ਉਹ ਬੰਦਾ ਹੀ ਉਜਾੜਤਾ ਇਹਨੇ। ਆਹੋ ਖਤਮ ਕਰਤਾ ਉਹਨੇ। ਉਹ ਦੱਸ ਜਿਹੜੀ ਦਾਦੇ ਨਾਲ ਕੀਤੀ ਸੀ 500 ਦੀ, ਉਹ ਦੱਸ। ਨਹੀਂ ਮੈਂ ਗੇਮ ਜ਼ਿਆਦਾ ਉਹ ਮੇਰੀ ਗੇਮ ਦੱਸ ਜਿਹੜੀ। ਯਾਰ ਇਹ 11 ਜਾਣੇ ਰਲ ਕੇ ਨਾ ਹਾਂਜੀ, ਚਿੜੀਉਟੀ ਕਾਊਂਟਾ ਦਾ ਮੈਟ ਉਹ ਕਰਦੇ ਨੇ ਟੂਰਨਾਮੈਂਟ। ਉਸਤਾਦ ਜੀ ਇੱਕ ਓਵਰ 40 ਖਾ ਕੇ ਨਾ ਦੂਰੋਂ ਇਸ਼ਾਰਾ ਕਰਨ ਰਿਹਾ ਪਾਣੀ, ਉਹ ਕਹਿੰਦਾ ਕੂਲਰ ਤੋਂ ਪੀ ਲਾ ਚੱਲ ਪਿਆ। ਚਿੜੀ ਉੜੀ ਕਾਵੜਾ ਖੇਡਣ ਲੱਗੇ ਤੇ ਨਾਲ ਥੋੜਾ ਜਿਹਾ ਬਾਤ ਰੱਖ। ਬਾਜਰਾ ਮੇਰਾ ਸ਼ੌਕ ਸੀ ਮੈਂ ਇੱਕ ਅੱਛਾ ਕ੍ਰਿਕਟਰ ਬਣਦਾ। ਬੜਾ ਵਾਲਦਿਆਂ ਦੀ ਸਪੋਰਟ ਨਹੀਂ ਸੀ ਨਾ ਆਇਆ, ਨਹੀਂ ਤੇ ਸਪੋਰਟ ਹੁੰਦੀ ਤੇ ਕਸਮੇ ਅੱਜ ਉਹ ਤੁਹਾਨੂੰ ਚਾਹੁੰਦੇ ਸੀ ਨਾ ਭਾਈ ਕੰਮ ਅੱਲਾ, ਤੂੰ ਕ੍ਰਿਕਟ ਵੱਲ ਕਿੱਧਰ ਗਿਆ? ਵਾਲਦੈਨ ਦੀ ਸਪੋਰਟ ਉਹਨਾਂ ਨੂੰ ਸੀ ਜਿਹੜੇ ਜੈਨੂਨ ਉਹਨਾਂ ਦੇ ਆਪਣੇ ਸੀ। ਅਸਲ ਬੱਚੇ ਨਹੀਂ ਉਸਤਾਦ ਜੀ ਇਹ ਤੇ ਗੱਲ ਦੇਖੋ, ਨਹੀਂ ਬਣਦੀ ਨਹੀਂ ਇਹ ਚੀਜ਼ ਨੂੰ ਛੱਡ ਕੇ ਇਹ ਚੀਜ਼ ਵੱਲ ਤੁਰਿਆ, ਉਹਨਾਂ ਨੂੰ ਗੁੱਸਾ ਚੜਨਾ ਨਹੀਂ। ਹਾਏ ਹਾਏ ਹਾਏ। ਸਹੀ ਗੱਲ ਹੈ। ਤੇ ਤੂੰ ਵੀ ਆਹ ਚੀਜ਼ ਨੂੰ ਛੱਡ ਕੇ ਤੇ ਇਸ ਚੀਜ਼ ਦਾ ਟੁਰਿਆ। ਮੈਂ ਵੀ ਭਾਜੀ ਢੋਲ। ਭਾਜੀ ਮੈਂ ਕਿਹੜੀ ਗੱਲ ਕੀਤੀ, ਤੁਹਾਡਾ ਰਜ਼ਾਬਾਦ ਹੀ ਨਹੀਂ ਮੁੱਕਣਿਆ, ਸਾਡਾ ਰਜ਼ਾਬਾਦ ਅੱਲਾ ਮਾਫੀ ਦੇ। ਤੁਸੀਂ ਆਪਣੇ ਮਹੱਲੇ ਦੀਆਂ ਸੁਣਾ ਲਓ। ਤੁਸੀਂ ਰਜ਼ਾਬਾਦ ਹੁਣ ਮੈਂ ਕਹਾਂ ਤੁਹਾਡੇ ਲਾਈਆਬਾਦ ਚ ਸਾਡਾ ਇੱਕ ਬੰਦਾ ਹੁੰਦਾ ਸੀ, ਇਹ ਕਹਾਂ ਨਹੀਂ, ਉਹ ਇਦਾਂ ਥੋੜੀ ਹੁੰਦਾ। ਨਹੀਂ। ਹੁਣ ਮੈਂ ਕਹਾਂ ਤੁਹਾਡੇ ਲਾਈਆਬਾਦ ਚ ਇੱਕ ਮੁੰਡਾ ਸੀ ਸਾਡੇ ਮਹੱਲੇ ਦਾ, ਉਹਨੇ ਕੁੜੀ ਨੂੰ ਛੇੜਿਆ, ਇੰਜ ਕਹਾਂ? ਇਹ ਵੀ ਨਹੀਂ ਗੱਲ ਬਣਦੀ। ਪਰ ਸਾਡੇ ਰਜ਼ਾਬਾਦ ਚ ਸਾਡੀ ਗੱਲ ਆ, ਉਹਨੇ ਕਹਿਣਾ ਸਾਡਾ, ਉਹਨੇ ਕਹਿਣਾ ਸਾਡਾ। ਤੈਨੂੰ ਪਤਾ ਵਾ ਮਦਾਸਬ ਜਿਹੜਾ ਉਹ ਜਾਦੂਗਰ, ਉਹ ਗੁੱਜਰ ਨੇ। ਹਾਂਜੀ ਹਾਂਜੀ ਤੂੰ ਵੀ ਗੁੱਜਰ ਆ। ਹਾਂਜੀ। ਉਹ ਸ਼ੇਖੂਪੁਰੇ ਦੇ ਆ, ਬਿਲਕੁਲ। ਤੁਸੀਂ ਲਾਹੌਰੀਪੁਰੇ ਦੇ ਆ। ਮੁਹੰਮਦ ਆਮਰ ਵੀ ਗੁਜਰ ਉਸਤਾਦ ਜੀ। ਨਹੀਂ ਯਾਰ। ਮੁਹੰਮਦ ਆਮਰ ਗੁਜਰ। ਅੱਛਾ, ਹੋਰ ਕੌਣ ਗੁੱਜਰ ਆ? ਵੱਡੀ ਗੱਲ ਦੱਸੀਏ ਤਾਂ ਰਜ਼ਾਕ ਸਾਹਿਬ, ਅਬਦੁਲ ਰਜ਼ਾਕ ਸਾਹਿਬ, ਅਬਦੁਲ ਰਜ਼ਾਕ, ਪੀਟਰਸਨ ਗੁਜਰ ਉਸਤਾਦ। ਪੀਟਰਸਨ। ਸ਼ੇਡ ਮਾਰਸਨ ਵੀ ਅੱਛਾ, ਗਲੈਨ ਮੈਗਰਾ ਜਿਹੜੇ ਨਹੀਂ ਵੀ ਨਾ ਗੁੱਜਰ, ਤੇ ਉਹ ਲੱਗਦਾ ਗੁੱਜਰ ਹੀ ਆ। ਓਏ ਯਾਰ ਗਲੈਨ ਮੈਗਰਾ ਵੀ ਉਸਤਾਦ ਜੀ ਦੂਸਰਾ ਮੁਹੰਮਦ ਆਸਫ ਹੀ ਆ, ਵੱਡਾ ਪਲੇਅਰ। ਬਹੁਤ ਵੱਡਾ ਪਲੇਅਰ ਆ। ਲੈਂਥ ਕਿਆ ਬਾਤ ਸੀ। ਕਿਆ ਮੈਂ ਅਸਲ ਉਹਦੇ ਤੋਂ ਵੇਖ ਕੇ ਮੁਤਾਸਰ ਜ਼ਿਆਦਾ। ਉਸਤਾਦ ਜੀ ਦਾ ਉਹਦਾ ਪਤਾ ਲੱਗਾ ਕਿ ਕਬੱਡੀ ਦੇ ਪਲੇਅਰ ਦੀ ਲੱਤ ਕੱਟੀ ਗਈ। ਆਹੋ ਯਾਰ, ਮੁਹੰਮਦ ਵੈਸ, ਉਹ ਕਿਸੇ ਨੇ ਗਲਤ ਟ੍ਰੀਟਮੈਂਟ ਕਰਕੇ। ਮੁਹੰਮਦ ਖਾਨ ਵੈਸ। ਹਾਂ। ਬਸ ਡਾਕਟਰਾਂ ਦੀ ਕਹਿੰਦੇ ਕਿ ਗਫਲਤ ਹੋਈ। ਬੜਾ ਅੱਛੇ ਪਲੇਅਰ ਸੀ ਉਹ, ਤੇ ਉਹ ਸੀ ਉਹਨਾਂ ਦੇ ਕਪਤਾਨ ਟੈਪ। ਕਪਤਾਨ ਸੀ ਪੁਲਿਸ ਦਾ। ਉਸਤਾਦ ਜੀ ਹਾਂ। ਕੀ ਨਾਮ ਸੀ ਪੂਰਾ? ਮੁਹੰਮਦ ਖਾਨ ਵੈਸ। ਮੁਹੰਮਦ ਖਾਨ ਅਵੈਸ। ਵੈਸ। ਵੈਸ। ਅੱਛਾ, ਮੁਹੰਮਦ ਖਾਨ ਵੈਸ। ਹਾਂਜੀ। ਅੱਛਾ, ਤੇ ਉਹ ਕੀ ਹੋਇਆ? ਉਹ ਮਸਲਾ ਇਹ ਖੇਡਦੇ ਨਾ ਕਬੱਡੀ, ਉਹਦੇ ਤੇ ਲੱਤ ਫ੍ਰੈਕਚਰ ਹੋ ਗਈ ਤੇ ਉਹ ਡਾਕਟਰਾਂ ਦੀ ਪਤਾ ਨਹੀਂ ਪੱਠਾ ਕੱਟਿਆ ਗਿਆ, ਉਹ ਗਫਲਤ ਦੇ ਨਾਲ ਹੀ ਕੀ ਵਜ੍ਹਾ ਬਣੀ, ਉਹ ਲੱਤ ਵਿਚਾਰੇ ਦੀ ਕੱਟਣੀ ਪਈ। ਉਹਦੀ ਜ਼ਿੰਦਗੀ ਵਾਹ ਹੋ ਗਈ। ਬਹੁਤ ਅੱਛਾ ਪਲੇਅਰ ਸੀ ਭਾਜੀ। ਇਹ ਤੁਸੀਂ ਵੀ ਉਹਨਾਂ ਡਾਕਟਰਾਂ ਨੂੰ ਮਿਲੋ, ਮੈਂ ਤਾਂ ਕਹਿੰਦਾ। ਮੈਂ ਮਿਲਿਆ ਉਹਨਾਂ ਨੇ ਕਿਹਾ ਸਿਰਫ ਤੇਰੇ ਹਾਲਾਤ ਠੀਕ ਹੁੰਦੇ ਤੇ ਤੂੰ ਆ, ਬਾਕੀ ਉਹ ਜਿਹੜਾ ਮਸਲਾ ਸੀ ਨਾ ਉਸਤਾਦ ਜੀ, ਕਬੱਡੀ ਦੇ ਪਲੇਅਰ ਕੈਸੇ ਬੜੇ ਮਤਲਬ ਨਾਯਾਬ, ਇਹ ਕਬੱਡੀ ਦੇ ਪਲੇਅਰ ਬਣਦੇ ਆ 50 ਸਾਲ ਲੱਗ ਜਾਂਦੇ। ਸਾਲ ਲੱਗ ਜਾਂਦੇ। ਸਹੀ ਗੱਲ। ਇਹ ਬਾਹਰ ਪਲੇਅਰ ਹੁੰਦੇ ਉਸਤਾਦ ਜੀ ਦੇ ਘਰੋਂ ਖਾਂਦੇ, ਆਪਣੇ ਪੱਲਿਓਂ ਖਾਂਦੇ, ਸਹੀ ਗੱਲ। ਔਰ ਆਪਣੇ ਤੇ ਲਾਉਂਦੇ। ਔਰ ਇਹਨਾਂ ਦੀ ਮਿਹਨਤ ਜਿਹੜੀ ਹੈ ਨਾ, ਉਹ ਇੱਕ ਪਾਸੇ ਤੇ ਇੱਕ ਆਮ ਜਿਹੜਾ ਬੰਦਾ ਜਿਹੜਾ ਡੰਡ ਬੈਠਕਾਂ ਤੇ ਜਿਮ ਜੁਮ ਕਰਦਾ, ਇਹ 10 ਬੰਦੇ ਹੁਣ ਤੋਂ ਇਕੱਲਾ ਬੰਦਾ। ਉਸਤਾਦ ਜੀ ਇੰਨਾ ਮਾਸ਼ਾਅੱਲਾ ਸਟਾਰ ਹੁੰਦੇ ਆ ਮੁਲਕ ਦਾ ਨਾਮ। ਮੈਂ ਤਕਰੀਬਨ ਕਾਫੀ ਮੁਸ਼ਰਫ ਜਨਵੇ ਨੂੰ ਮਿਲਿਆ ਵਾਂ, ਫਿਰ ਬੱਟ ਸਦੀਕ ਬੱਟ ਨੂੰ, ਕਾਫੀ ਮੈਂ ਜਿੰਨੇ ਵੀ ਤਕਰੀਬਨ ਇੰਟਰਨੈਸ਼ਨਲ ਪਲੇਅਰ ਸਾਰਿਆਂ ਨੂੰ, ਚਿਸ਼ਤੀ ਨੂੰ ਵੀ ਮੈਂ ਮਿਲਿਆ, ਆਪਣੇ ਨੂੰ ਡੋਗਰ ਨੂੰ ਮੈਂ ਮਿਲਿਆ, ਬਿਨੇ ਮੇਰ ਨੂੰ ਵੀ ਮਿਲਿਆ। ਲੇਕਿਨ ਇੰਨੇ ਸਾਦੇ ਬੰਦੇ ਹੁੰਦੇ ਆ, ਕੋਈ ਬੋ ਮਜ਼ਾਜ ਨਹੀਂ। ਤੁਸੀਂ ਮਿਲੋ ਇੰਨੇ ਪਿਆਰ ਨਾਲ, ਤੁਸੀਂ ਉਹਨਾਂ ਦੇ ਘਰ ਚਲ ਜਾਓ, ਪੂਰੀ ਡੇਰੇਦਾਰੀ ਕਰਨਗੇ, ਖਾਣਾ ਖਵਾਉਣਗੇ, ਇੱਜ਼ਤ ਨਾਲ ਮਿਲਣਗੇ, ਬੜਾ ਪਿਆਰ ਕਰਨਗੇ। ਔਰ ਉਸਤਾਦ ਜੀ ਸਾਰੀ ਜਿੰਨੀ ਵੀ ਇੰਟਰਨੈਸ਼ਨਲ ਟੀਮ ਹੈ ਕਬੱਡੀ ਦੇ, ਸਾਰੇ ਕਲੱਬ ਫੈਸਲਾ ਤੁਹਾਡੇ ਫੈਨ ਆ। ਬਾਹੂ ਹੈ ਸਾਰੇ ਤੁਸੀਂ ਕੀਤਾ ਤੇ ਆਇਆ ਸ਼ੋਅ ਨਾਲ। ਲਾਹੌਰ। ਹਾਂਜੀ, ਸਾਰੇ ਤੁਹਾਨੂੰ ਜਾਣਦੇ, ਆਪਣੀ ਪੂਰੀ ਟੀਮ ਨੂੰ ਜਾਣਦੇ ਸਾਰੇ। ਕੈਸੀ ਗੱਲ ਹੈ ਯਾਰ। ਬੜਾ ਦੁੱਖ ਆ ਯਾਰ ਮੈਨੂੰ। ਮੈਂ ਦੇਖਿਆ, ਮੈਨੂੰ ਕਸਮ ਆਪ ਨਾ ਰੋਣਾ ਆ ਗਿਆ। ਅੱਛਾ ਜੀ, ਮੇਰੀ ਗੱਲ ਵੀ ਹੋਈ ਸੀ ਆਪਣਾ ਜ਼ਿਆ ਸ਼ਹਿਜ਼ਾਦ ਭਾਈ,
ਇਹ ਕ੍ਰਿਕਟਰ ਨੇ ਤੇ ਜਿਹੜੇ ਅਮਰੀਕਨ ਕ੍ਰਿਕਟ ਟੀਮ ਤੋਂ ਉਹ T20 ਖੇਲਣਗੇ, ਕਿਉਂਕਿ ਅਮਰੀਕਾ ਦੀ ਟੀਮ ਵੀ ਲਾਂਚ ਹੋ ਗਈ ਹੈ। ਇਸ T20 ਦੇ ਵਿੱਚ ਅਮਰੀਕਾ ਦੀ ਟੀਮ ਵੀ ਹੋਏਗੀ ਤੇ ਉਹ ਹਾਂਜੀ ਅਮਰੀਕਾ ਦੀ ਹਾਂਜੀ ਓਏ ਵਾਹ। ਉਹਦੇ ਚ ਮੁxtਲਿਫ ਮੁਲਕਾਂ ਦੇ ਉਹਨਾਂ ਨੇ ਮੁੰਡੇ ਲੈ ਕੇ ਤੇ ਬ੍ਰਿਟਨੀ ਸਪੇਅਰ ਵੀ ਹੋਏਗੀ ਚ ਨਹੀਂ ਇੱਕ ਸਪੈਸਿਫਿਕ ਸਪੇਅਰ ਜਿਹਾ ਹੈ, ਉਹ ਕੁਝ ਪਤਾ ਨਹੀਂ ਕੀ ਉਹਨਾਂ ਨੇ ਭਾਜੀ। ਉਹ ਜ਼ਿਆ ਭਾਈ ਵੀ ਮਾਸ਼ਾਅੱਲਾ ਉਹਦੇ ਵਿੱਚ ਨੇ ਤੇ ਉਹਨਾਂ ਲਈ ਵੀ ਦੁਆ ਕਰਨਾ। ਉਹ ਕਹਿੰਦੇ ਸੀ ਕਿ ਅੱਲਾਹ ਤਾਲਾ ਮੈਨੂੰ ਵੀ ਅੱਛਾ ਪਰਫਾਰਮ ਕਰਨ ਦਾ ਮੌਕਾ। ਅਮਰੀਕਾ ਨੂੰ ਖੇਲਣਗੇ ਅਮਰੀਕਾ ਨੂੰ ਜ਼ਿਆ ਭਾਈ ਹਾਂਜੀ ਉਹ ਵਾਹ ਜ਼ਿਆ 3 ਟਾਈਮ ਰੋਟੀ ਚ ਬਾਈਡਨ ਦੇਗਾ ਵਾਹ ਵਾਹ ਵਾਹ। ਅਮਰੀਕਾ ਟੀਮ ਆਉਣ ਜਾਣ ਦਾ ਖਰਚਾ ਵੀ ਉਹਨਾਂ ਦਾ ਹੀ ਹੈ। ਲੋ ਜੀ ਨਾਜ਼ਰੀਨ, ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ ਤੇ ਆਪਣਾ ਬਹੁਤ ਖਿਆਲ ਰੱਖੋ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਤੇ ਇਨਸ਼ਾਅੱਲਾ ਦਾ ਕੋਸ਼ਿਸ਼ ਕਰ ਰਹੇ ਅਸੀਂ ਕੋਈ ਸੈੱਟ ਥੋੜਾ ਬਹੁਤ ਆਪੇ ਹੀ ਅਸੀਂ ਲਾ ਲੂ ਲਿਆ, ਬਣਵਾ ਲਿਆ, ਕਿਉਂਕਿ ਤੁਹਾਨੂੰ ਪਤਾ ਫੈਸਲਾਬਾਦ ਦੇ ਵਿੱਚ ਉਹ ਨਹੀਂ ਉਹ ਇਸ ਫੀਲਡ ਦੇ ਪ੍ਰੋਫੈਸ਼ਨਲ ਲੋਕ ਇੰਨੇ ਹੈਗੇ ਹੈ ਨੇ ਬਹੁਤ, ਲੇਕਿਨ ਉਹ ਘਰਾਂ ਸ਼ਹਿਰਾਂ ਦੇ ਕੰਮ ਕਰਨ ਵਾਲੇ, ਸ਼ਾਦੀਆਂ, ਇਹ ਸੈੱਟ ਜਿਹੜਾ ਬਣਾਉਣਾ ਇੱਕ ਹੋਰ ਚੀਜ਼। ਹਾਂ ਤੇ ਉਹ ਲੇਕਿਨ ਅਸੀਂ ਬਣਾਇਆ। ਉਹ ਜਿਹੜਾ ਮੇਰਾ ਭਰਾ ਪੋਮੀ ਹੈ ਨਾ, ਉਹਨੇ ਬਣਾ ਕੇ ਦਿੱਤਾ ਤੇ ਇਨਸ਼ਾਅੱਲਾ ਤਾਲਾ ਬੜਾ ਅੱਛਾ ਤੁਹਾਨੂੰ ਪਸੰਦ ਆਏਗਾ। ਨਾ ਵੀ ਪਸੰਦ ਆਇਆ ਆਪਾਂ 6 ਮਹੀਨੇ ਬਾਅਦ ਫੇਰ ਬਦਲ ਲਾਂਗੇ, ਕਿਹੜੀ ਐਸੀ ਗੱਲ ਹੈ। ਇਹਦਾ ਕੀ ਕਰੀਏ ਫਿਰ? ਇਹ ਤੇ ਉਸਤਾਦ ਜੀ ਠੀਕ ਹੈਗਾ ਤਾਂ ਹੈ ਇਹਦੇ ਤੇ ਵੀ ਇੱਕ ਅੱਧਾ ਸ਼ੋਅ ਕਰ ਲਿਆ, 2 ਸ਼ੋਅ ਆ ਕਿਤੇ ਬਾਹਰ ਆ ਕੇ ਕਰ ਲਿਆ, ਨਾਲ ਬਾਹਰ ਉੱਥੇ ਕੋਈ ਐਕਟੀਵਿਟੀ ਕਰਕੇ ਕਰ ਲਿਆ। ਅੱਗੋਂ ਬਿਜਲੀ ਜਾਣੀ ਆ, ਗਰਮੀਆਂ ਆ ਗਈਆਂ ਹਾਂ। ਤੇ ਸਾਨੂੰ ਇਹਦੀ ਜ਼ਰੂਰਤ ਪੈ ਗਈ। ਅੱਛਾ ਆਪਾਂ ਘਰ ਦੇ ਘੂਟੇ ਲਾ ਲਾਂਗੇ ਆਪਾਂ। ਮੈਂ ਤਾਂ ਇਹ ਸ਼ੁਕਰ ਕਰਦਾ ਕਿ ਇਹਨੇ ਨਹੀਂ ਕਿਹਾ ਕਿ ਹਾਲਾਤ ਖਰਾਬ ਨੇ ਮੈਨੂੰ ਦੇ ਦਿਓ ਮੈਂ ਘਰ ਲੈ ਜਾਂਦਾ, ਦੁਬਾਰਾ ਨਹੀਂ ਆਏਗੀ। ਇਹ ਸ਼ੁਕਰ ਆ ਭਾਈ, ਸ਼ੁਕਰ ਆ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਕੱਲ ਫਿਰ ਮੁਲਾਕਾਤ ਹੋਵੇ। ਤੁਹਾਡਾ ਬਹੁਤ ਸ਼ੁਕਰੀਆ ਮੇਰੇ ਉਹਨਾਂ ਵੀਰਾਂ ਦਾ ਜਿਹੜੇ ਮੈਨੂੰ ਈਮੇਲ ਕਰਕੇ ਬੜੇ ਪਿਆਰ ਦੇ ਨਾਲ ਸਮਝਾਉਂਦੇ ਨੇ, ਬਹੁਤ ਅੱਛੇ ਤਰੀਕੇ ਨਾਲ, ਇਸ ਤਰ੍ਹਾਂ ਜਿਸ ਤਰ੍ਹਾਂ ਕਿਸੇ ਬਿਲਕੁਲ ਹੀ ਬਹੁਤ ਕਿਸੇ ਆਪਣੇ ਪਿਆਰ ਵਾਲਿਆਂ ਨੂੰ ਸਮਝਾਈਦਾ। ਜਾਨੀ ਭਾਈ ਤੁਸੀਂ ਇਹ ਗੱਲ ਕੀਤੀ ਸੀ ਨਾ, ਇਦਾਂ ਨਹੀਂ ਹੈਗੀ ਗੱਲ, ਇਦਾਂ ਵਾ ਇਹ ਉਹ ਫਲਾਣੀ। ਔਰ ਇੰਨਾ ਯਾਰ ਯਕੀਨ ਕਰੋ ਮੁਹੱਬਤ ਮਿਲਦੀ ਹੈ ਨਾ, ਪਿਆਰ। ਇੱਕ ਬੰਦੇ ਨੇ ਮੈਨੂੰ, ਇੱਕ ਨੇ ਦੋਸਤ ਨੇ ਕਮੈਂਟ ਕੀਤਾ ਬੜਾ, ਕਿ ਜਿਹੜੇ ਮਲਕ ਹੈ ਨਾ ਇਹ ਜ਼ਾਤ ਨਹੀਂ ਗੀ, ਮਤਲਬ ਬਹੁਤ ਸਾਰੇ ਖਾਨ ਵੀ ਮਲਕ ਫਲਾਣਾ ਖਾਨ ਹਾਂਜੀ ਜ਼ਾਤ ਹੈਗੀ ਆ। ਇਹਨੂੰ ਅਵਾਨ ਤੇਲੀ। ਅੱਛਾ ਉਸ ਤੋਂ ਬਾਅਦ ਨਹੀਂ ਮਲਕ ਜਿਹੜਾ ਨਾ ਕਿਸੇ ਨੂੰ ਵੀ ਕਿਹਾ ਜਾਂਦਾ ਰਿਸਪੈਕਟ ਦੇ ਵਿੱਚ। ਤੇ ਉਹਨਾਂ ਨੇ ਬੜਾ ਅੱਛਾ ਉਹਦੀ ਦਲੀਲਾਂ ਦਿੱਤੀਆਂ, ਫਿਰ ਬਹੁਤ ਪਿਆਰ ਨਾਲ ਗੱਲ ਕੀਤੀ। ਫਿਰ ਉਹਨਾਂ ਨੇ ਮੈਂ ਰਿਪਲਾਈ ਕੀਤਾ, ਮੈਂ ਕਿਹਾ ਹੁਣ ਤੁਸੀਂ ਸਾਰੇ ਇਹ ਗੱਲਾਂ ਛੱਡ ਦਿਓ, ਤੁਸੀਂ ਆਪਣਾ ਕਮੈਂਟ ਪੜ੍ਹੋ ਤੇ ਮੈਨੂੰ ਦੱਸੋ ਕਿ ਇਦਾਂ ਦਾ ਪਿਆਰ ਕਰਨ ਵਾਲੇ ਕਿਸਮਤ ਵਾਲੇ ਆਰਟਿਸਟ ਨੂੰ ਮਿਲਦੇ ਹੋਣੇ। ਤੇ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਲਾਹ ਕਰਦੇ ਰਹਿੰਦੇ ਹੋ ਸਾਡੀ। ਜਿਸ ਤਰ੍ਹਾਂ ਕਿ ਲੋਕਾਂ ਨੇ ਦੱਸਿਆ ਕਿ ਯਾਰ ਇੱਕ ਨੇ ਕਿਹਾ ਜੀ ਮਾਫੀ ਮੰਗ ਲਓ, ਤੁਸੀਂ ਇਹ ਕਹਿਤਾ ਜੀ ਕ੍ਰਿਸਚਨ ਮਜ਼ਹਬ 'ਚ ਔਰ ਧਰਮ 'ਚ ਔਰ ਦੂਜੀਆਂ ਧਰਮਾਂ 'ਚ ਸ਼ਰਾਬ ਜ਼ਿਆਦਾ, ਪਲੀਜ਼ ਮਾਫੀ ਮੰਗ ਲਓ। ਮੈਂ ਕਿਹਾ ਮੈਂ ਤੇ ਪੈਦਾ ਹੀ ਮਾਫੀਆਂ ਮੰਗਣ ਲਈ ਹੋਇਆ, ਕੋਈ ਰੌਲਾ ਨਹੀਂ ਮੰਗ ਲਾ। ਮੈਂ ਤਾਂ ਜਦੋਂ ਪੈਦਾ ਹੋਇਆ ਸੀ ਡਾਕਟਰ ਨੇ ਕਿਹਾ, ਮੁੰਡਾ ਕੁੜੀ ਦਾ ਨਹੀਂ ਕਿਹਾ, ਉਹਨੇ ਕਿਹਾ ਜੀ ਉਹ ਮਾਫੀਆਂ ਵਾਲਾ ਪੈਦਾ ਹੋ ਗਿਆ ਤੁਹਾਡਾ। ਤੇ ਆਪਣਾ ਬਹੁਤ ਖਿਆਲ ਰੱਖੋ। ਕੱਲ ਇਨਸ਼ਾਅੱਲਾ ਤਾਲਾ ਫਿਰ ਮੁਲਾਕਾਤ ਹੋਏਗੀ। ਰੱਬ ਰੱਖਾ ਜੀ।